ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 8 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ, ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, ਅਮਰੀਕਾ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਜਿਹੜਾ ਬਿਲੀਅਨੀਅਰ ਹੈਗਾ, ਜੈਫਰੇ ਐਫਸਟੇਨ, ਉਹਨੂੰ ਜਿਹੜਾ ਚਾਰਜ ਕੀਤਾ ਗਿਆ ਹੈਗਾ ਆ ਸੈਕਸ ਟਰੈਫਿਕਿੰਗ ਰਿੰਗ ਚਲਾਉਣ ਦੇ ਲਈ। ਅੰਡਰ ਏਜ ਜਿਹੜੀਆਂ ਗਰਲਸ ਸੀਗੀਆਂ, 14 ਸਾਲਾਂ ਤੋਂ ਥੱਲੇ ਜਿਹੜੀਆਂ ਬੱਚੀਆਂ ਸੀਗੀਆਂ, ਉਹਦੇ ਸੰਬੰਧ ਦੇ ਵਿੱਚ ਉਸ ਨੂੰ ਨਿਊਯਾਰਕ ਦੀ ਜਿਹੜੀ ਇੱਕ ਫੈਡਰਲ ਕੋਰਟ ਆ ਉਹਦੇ ਵੱਲੋਂ ਚਾਰਜ ਕੀਤਾ ਗਿਆ ਆ। 1 count of sex trafficking for minors and 1 count of conspiracy to engage in sex trafficking of minors। ਸੋ ਉਹ ਹੁਣ ਜਿਹੜੀ ਕੋਰਟ ਹੈਗੀ ਨਿਊਯਾਰਕ ਦੀ, ਉਹਦੇ ਵਿੱਚ ਉਹ ਅਪੀਅਰ ਹੋਵੇਗਾ। ਸ਼ਨੀਚਰਵਾਰ ਨੂੰ ਉਸ ਨੂੰ ਜਿਹੜਾ ਚਾਰਜ ਕੀਤਾ ਗਿਆ ਸੀ। ਬਿਲਕੁਲ। ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਵਾਲਿਆਂ ਨੇ ਜਿਹੜਾ ਇਸ ਨੂੰ ਪ੍ਰੋਸੀਕਿਊਟ ਕਹਿੰਦੇ ਆ ਜੀ ਹੁਣ ਕਰਨਾ ਆ। ਦੱਸਦੇ ਜਾਈਏ, ਜਿਹੜਾ ਐਪਸਟੀਨ ਹੈਗਾ ਇਹ ਕਾਫੀ ਜਿੱਦਾਂ ਦੱਸਿਆ ਹੀ ਆ ਵੀ ਧਨਾੜ ਬੰਦਾ ਆ, ਅਤੇ ਇਸ ਦੇ ਜਿਹੜੇ ਚੋਟੀ ਦੇ ਇਸ ਟਾਈਮ ਰਿਪਬਲਿਕਨ ਹੈਗੇ ਨੇ, ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਆ, ਉਹਨਾਂ ਦਾ ਇਹ ਕਾਫੀ ਨਜ਼ਦੀਕੀ ਫਰੈਂਡਾਂ ਦੇ ਵਿੱਚੋਂ ਜਿਹੜਾ ਉਹ ਮੰਨਿਆ ਜਾਂਦਾ ਆ। ਆਲਰੇਡੀ 2008 ਸੰਨ ਦੇ ਵਿੱਚ, ਆਈ ਥਿੰਕ 2007-2008 ਸੰਨ ਦੇ ਵਿੱਚ ਫਲੋਰੀਡਾ ਦੇ ਵਿੱਚ ਇਸ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਵੀ ਇਸ ਦੇ ਉੱਤੇ ਅਜਿਹੇ ਹੀ ਜਿਹੜੇ ਦੋਸ਼ ਆ ਉਹ ਘੜੇ ਗਏ ਸੀ, ਅਤੇ ਉਦੋਂ ਫਿਰ ਇਸ ਦੇ ਉੱਤੇ ਫੈਡਰਲ ਕ੍ਰਾਈਮ ਚਾਰਜਿਸ ਜਿਹੜੇ ਆ ਉਹ ਫਾਈਲ ਨਹੀਂ ਸੀ ਕੀਤੇ ਗਏ। ਉਸ ਟਾਈਮ ਦੇ ਉੱਤੇ ਜਿਹੜੇ ਅਟਰਨੀ ਸੀਗੇ ਉੱਥੋਂ ਦੇ, ਫਲੋਰੀਡਾ ਦੇ ਅਟਰਨੀ ਜਨਰਲ ਜਿਹੜੇ ਸੀਗੇ ਐਲੈਕਸ ਅਕੋਸਟਾ, ਜੋ ਕਿ ਇਸ ਮੌਕੇ ਲੇਬਰ ਦੇ ਸੈਕਟਰੀ ਵੀ ਆ, US ਲੇਬਰ ਡਿਪਾਰਟਮੈਂਟ ਦੇ ਸੈਕਟਰੀ ਵੀ ਆ। ਅਤੇ ਇਹ ਵੀ ਗੌਰਤਲਬ ਗੱਲ ਆ ਵੀ ਜਿਹੜੇ ਚਾਈਲਡ ਅਬਿਊਜ਼ ਦੇ ਮਾਮਲਾ ਅਤੇ ਹੋਰ ਜਿਹੜੇ ਇੱਦਾਂ ਦੀ ਹਿਊਮਨ ਟਰੈਫਿਕਿੰਗ ਦਾ ਜਿਹੜਾ ਮਾਮਲਾ ਆ, ਉਹ ਲੇਬਰ ਦੇ ਜਿਹੜੇ ਮੰਤਰੀ ਦੇ ਕਹਿ ਲਓ ਵੀ ਉਹਦੇ ਅਧੀਨ ਜਿਹੜਾ ਉਹ ਆਉਂਦਾ ਆ। ਸੋ ਇਹ ਦੇਖਣ ਵਾਲੀ ਗੱਲ ਆ, ਅਤੇ ਬਹੁਤ ਸਾਰੇ ਲੋਕ ਹੁਣ ਇਸ ਪਾਸੇ ਜਿਹੜੀ ਆ ਉਹ ਦੱਸ ਰਹੇ ਨੇ ਵੀ ਐਲੈਕਸ ਅਕੋਸਟਾ ਆ, ਜਿਹੜਾ ਕਿ ਇਸ ਟਾਈਮ ਲੇਬਰ ਦਾ ਸਕੱਤਰ ਆ, ਇਸ ਨੂੰ ਨਾਲ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਆ। ਵੀ ਉਸ ਟਾਈਮ ਦੇ ਉੱਤੇ ਇਹਨੂੰ ਇੰਨੀ ਕੁ ਕਹਿੰਦੇ ਸਵੀਟ ਡੀਲ ਦਿੱਤੀ ਵੀ ਫੈਡਰਲ ਕ੍ਰਾਈਮ ਜਿਹੜੇ ਚਾਰਜਿਸ ਆ ਇਸ ਦੇ ਖਿਲਾਫ ਜਿਹੜੇ ਆ ਉਹ ਦਾਇਰ ਨਹੀਂ ਕੀਤੇ, ਅਤੇ 18 ਮਹੀਨੇ ਦੀ ਸਜ਼ਾ ਜਿਹੜੀ ਇਸ ਨੂੰ ਮਹਿਜ ਸੁਣਾਈ ਗਈ ਚਾਈਲਡ ਪ੍ਰੋਸਟੀਟਿਊਸ਼ਨ ਦੇ ਮਾਮਲੇ ਦੇ ਵਿੱਚ, ਅਤੇ ਉਹਦੇ ਵਿੱਚੋਂ 13 ਮਹੀਨਿਆਂ ਦੀ ਸਜ਼ਾ ਕੱਟ ਕੇ ਫਿਰ ਇਸ ਨੂੰ ਬਾਹਰ ਜਿਹੜਾ ਆ ਉਹ ਆਉਣ ਦਿੱਤਾ ਗਿਆ ਸੀਗਾ। ਸੋ ਰਾਸ਼ਟਰਪਤੀ ਟਰੰਪ ਦੇ ਜਿਹੜੇ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਦੇ ਵਿੱਚੋਂ ਅਜਿਹਾ ਜਿਹੜਾ ਆ ਇੱਕ ਟੌਪ ਲੈਵਲ ਦਾ ਜਿਹੜਾ ਬੰਦਾ ਆ, ਉਸਨੇ ਇਸ ਨੂੰ ਜਿਹੜੀ ਆ ਉਹ ਡੀਲ ਦਿੱਤੀ ਸੀ, ਅਤੇ ਉਹ ਉਦੋਂ ਵੀ ਇਹੀ ਮਾਮਲਾ ਸੀਗਾ, ਅਤੇ ਉਹ ਡੀਲ ਦੇਣ ਤੋਂ ਬਾਅਦ ਦੇ ਵਿੱਚ ਵੀ ਫਿਰ ਉਹ ਦੁਬਾਰਾ ਉਹੀ ਕੋਸ਼ਿਸ਼ ਜਿਹੜਾ ਆ ਉਹ ਕਰਦਾ ਰਿਹਾ ਆ। ਜਿਹੜੇ ਹੁਣ ਹਰਜੋਤ ਸਿੰਘ ਜੀ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਜਿਹੜੇ US ਅਟਰਨੀ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਹੜਾ ਆ ਕੋਈ ਮਤਲਬ ਨਹੀਂ ਹੈਗਾ ਵੀ ਉਹਨਾਂ ਦੀ ਫਲੋਰੀਡਾ ਦੇ ਵਿੱਚ ਪਹਿਲਾਂ ਕਿਹੜੀ ਡੀਲ ਰਹੀ ਸੀ। ਉਸ ਟਾਈਮ ਦੇ ਉੱਤੇ ਜਿਹੜਾ ਐਪਸਟੀਨ ਸੀ, ਉਸਨੇ ਆਪਣੇ ਜਿਹੜੇ ਸਟੇਟ ਚਾਰਜਿਸ ਜਿਹੜੇ ਆ ਉਸ ਦੇ ਵਿੱਚ ਗਿਲਟੀ ਪਲੀ ਕੀਤਾ ਸੀਗਾ। ਉਹੀ ਜਿਹੜੀ ਉਦੋਂ ਨੂੰ ਡੀਲ ਮਿਲੀ ਸੀ। ਐਲੈਕਸ ਅਕੋਸਟਾ ਜੋ ਇਸ ਟਾਈਮ ਲੇਬਰ ਦੇ ਸੈਕਟਰੀ ਆ, ਉਸ ਟਾਈਮ ਦੇ ਉੱਤੇ ਮਿਆਮੀ ਦੇ ਆਈ ਥਿੰਕ ਅਟਰਨੀ ਸੀਗੇ, US ਡਿਸਟ੍ਰਿਕਟ ਅਟਰਨੀ ਸੀ। ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਸਟੇਟ ਦੇ ਚਾਰਜਿਸ ਕਬੂਲ ਕਰ ਲਓ, ਫੈਡਰਲ ਚਾਰਜਿਸ ਅਸੀਂ ਤੁਹਾਡੇ ਖਿਲਾਫ ਨਹੀਂ ਲਾਵਾਂਗੇ, ਅਤੇ ਫਿਰ ਉਸ ਨੂੰ ਮਹਿਜ 1.5 ਸਾਲ ਦੀ ਸਜ਼ਾ ਦੇ ਬਾਅਦ ਦੇ ਵਿੱਚ ਉਸ ਨੂੰ ਇੱਕ ਹਿਸਾਬ ਦੇ ਨਾਲ ਛੱਡ ਦਿੱਤਾ ਗਿਆ ਸੀ। ਅਤੇ ਹੁਣ ਅਜਿਹੇ ਹੀ ਫਿਰ ਕਰਤੂਤਾਂ ਜਿਹੜੀਆਂ ਅੰਡਰ ਏਜ
ਕੁੜੀਆਂ ਦੇ ਨਾਲ ਤੇ ਬੱਚਿਆਂ ਦੇ ਨਾਲ ਜਿਹੜੀਆਂ ਬਦਸਲੂਕੀਆਂ, ਸਰੀਰਕ ਸ਼ੋਸ਼ਣ ਤੇ ਉਹਨਾਂ ਦੇ ਕੋਲੋਂ ਜਿਹੜਾ ਕਹਿ ਲਓ ਵੀ ਸਰੀਰਕ ਧੰਦਾ ਕਰਾਉਣ ਦਾ ਜਿਹੜਾ ਕੰਮ ਆ, ਉਸ ਰਿੰਗ ਦੇ ਵਿੱਚ ਇਹ ਦੁਬਾਰਾ ਫੜਿਆ ਗਿਆ ਆ ਜੀ। ਸੋ ਬਿਲਕੁਲ ਐਪਸਟੇਨ ਨੂੰ 45 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਆ, ਕਹਿੰਦੇ ਵਿਚ ਇਜ਼ ਬੇਸਿਕਲੀ ਇਹ ਲਾਈਫ ਸੈਂਟੈਂਸ। ਜਿਹੜੇ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਨੇ ਇਹ ਕਿਹਾ ਹੈਗਾ। ਜੈਫਰੀ ਵਰਮਨ US ਅਟਾਰਨੀ ਜਿਹੜੇ ਹੈਗੇ ਸਦਰਨ ਡਿਸਟ੍ਰਿਕਟ ਦੇ ਨਿਊਯਾਰਕ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਮੈਕਸੀਮਮ 45 ਸਾਲਾਂ ਦੀ ਜਿਹੜੀ ਸਜ਼ਾ ਆ ਇਸ ਨੂੰ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਹੁਣ ਸਾਰੇ ਜਾਣੇ ਰਾਸ਼ਟਰਪਤੀ ਟਰੰਪ ਨੂੰ ਤੇ ਕਹਿ ਰਹੇ ਆ ਵੀ ਭਾਈ ਆਪਣੇ ਇਸ ਬੰਦੇ ਨੂੰ ਬਾਹਰ ਕੱਢੋ, ਜਿਸ ਨੇ ਉਦੋਂ ਇਹਨੂੰ ਅਜਿਹੀ ਡੀਲ ਦਿੱਤੀ ਸੀ, ਜਿਸ ਨੇ ਇਹ ਕਰਤੂਤਾਂ ਜਿਹੜੀਆਂ ਉਹ ਕੀਤੀਆਂ ਆ। ਤੇ ਇਹਨਾਂ ਦੀ ਬਾਇਓਗ੍ਰਾਫੀ ਦੇ ਵਿੱਚ ਰਾਸ਼ਟਰਪਤੀ ਟਰੰਪ ਦਾ ਇੱਕ ਹੋਰ ਜਿਹੜਾ ਕੋਟ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਵੀ ਜਿਹੜਾ ਹੋ ਰਿਹਾ, ਜਿਹੜਾ ਉਹਨਾਂ ਨੇ ਐਪਸਟੇਨ ਦੇ ਮਾਮਲੇ ਦੇ ਵਿੱਚ ਦਿੱਤਾ ਸੀ। ਕਹਿੰਦੇ ਸੀ ਵੀ ਇਹ ਬਹੁਤ ਫਨ ਲਵਿੰਗ ਬੰਦਾ ਆ ਤੇ ਇਹ ਵੀ ਕਿਤੇ ਨਾ ਕਿਤੇ ਜਿਹੜੀਆਂ ਆ ਜਵਾਨ ਕੁੜੀਆਂ ਨੂੰ ਜਿਹੜਾ ਆ ਉਹ ਪਸੰਦ ਕਰਦਾ ਆ। ਸੋ ਹੁਣ ਇਹ ਜਿਹੜੀ ਇਸ ਟਾਈਮ ਉਹਨਾਂ ਦੀ ਕੋਰਟ ਆ ਉਹ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜੀ ਬਣੀ ਹੋਈ ਆ। ਤੇ ਮੈਨੂੰ ਨਹੀਂ ਲੱਗਦਾ ਰਾਸ਼ਟਰਪਤੀ ਟਰੰਪ ਜਿਹੜੇ ਆ ਇਸ ਦੇ ਉੱਤੇ ਕੋਈ ਟਵੀਟ ਵੀ ਜਿਹੜਾ ਆ ਉਹ ਵਗੈਰਾ ਕਰਨਗੇ। ਜੇ ਕੀਤਾ ਤੇ ਉਹਨਾਂ ਨੇ ਇਸ ਐਪਸਟੀਨ ਦੇ ਹੱਕ ਦੇ ਵਿੱਚ ਹੀ ਕਰਨਾ, ਕਿਉਂਕਿ ਆਪਾਂ ਨੂੰ ਉਹਨਾਂ ਦੇ ਮਾਨਸਿਕ ਦਿਸ਼ਾ ਦਾ ਪਤਾ ਹੀ ਆ ਵੀ ਆਪਣੇ ਫਰੈਂਡਾਂ ਦੀ ਜਿਹੜੀ ਉਹ ਪੂਰੀ ਸਾਥ ਜਿਹੜਾ ਉਹ ਦਿੰਦੇ ਨੇ, ਚਾਹੇ ਉਹਨਾਂ ਨੇ ਕਿਸੇ ਵੀ ਤਰੀਕੇ ਦਾ ਘਿਨਾਉਣਾ ਕੰਮ ਕਿਉਂ ਨਾ ਕੀਤਾ ਹੋਵੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਸੈਂਸਸ ਦੀ ਆ ਰਹੀ ਆ 2020 ਦੇ ਵਿੱਚ US ਦੇ ਵਿੱਚ ਜਿਹੜਾ ਸੈਂਸਸ ਹੋਣਾ ਆ, ਜਿਸ ਨੇ ਸਾਨੂੰ ਹਰ ਇੱਕ ਨੂੰ ਜਿਹੜਾ ਅਫੈਕਟ ਕਰਨਾ ਹੈਗਾ ਆ। ਸਭ ਤੋਂ ਪਹਿਲਾਂ ਤਾਂ ਇਹ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜ਼ਰੂਰੀ ਆ ਵੀ ਤੁਸੀਂ ਸੈਂਸਸ ਵਾਲਾ ਜਿਹੜਾ ਫਾਰਮ ਆ ਉਹ ਜ਼ਰੂਰ ਭਰਨਾ ਹੈਗਾ। ਕੋਈ ਵੀ ਬੰਦਾ ਜਿਹੜਾ ਆ ਉਹ ਗਿਣ ਤੋਂ ਬਿਨਾਂ ਨਾ ਰਹੇ, ਕਿਉਂਕਿ ਇਹਦੇ ਬੇਸ ਦੇ ਉੱਤੇ ਜਿਹੜੀ ਆ ਤੁਹਾਡੇ ਏਰੀਏ ਦੇ ਵਿੱਚ ਸਕੂਲਾਂ ਲਈ ਫੰਡਿੰਗ, ਹੋਰ ਹੈਲਥ ਇਸ਼ੂਜ਼ ਲਈ ਫੰਡਿੰਗ, ਵੱਖ-ਵੱਖ ਜਿਹੜੀਆਂ ਫੰਡਿੰਗਸ ਹੁੰਦੀਆਂ ਹੈਗੀਆਂ ਆ ਉਹ ਹੋਣੀਆਂ ਹੈਗੀਆਂ ਆ। ਸੋ ਉਹਦੇ ਵਿੱਚ ਇੱਕ ਮੁੱਦੇ ਨੂੰ ਲੈ ਕੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਜਿਹੜਾ ਫਸਿਆ ਹੋਇਆ, ਉਹ ਕਹਿੰਦੇ ਵੀ ਅਸੀਂ ਜਿਹੜਾ US ਸਿਟੀਜ਼ਨਸ਼ਿਪ ਦਾ ਕੁਐਸਚਨ ਜਿਹੜਾ ਪੁੱਛਣਾ ਹੈਗਾ ਆ ਸੈਂਸਸ ਦੇ ਵਿੱਚ। ਪਰ ਪਿਛਲੇ ਵੀਕ ਦੇ ਵਿੱਚ ਜਿਹੜੀ US ਸੁਪਰੀਮ ਕੋਰਟ ਆ ਉਹਨਾਂ ਨੇ ਕਹਿਤਾ ਸੀ ਵੀ ਇਸ ਦੀ ਜ਼ਰੂਰਤ ਨਹੀਂ ਹੈਗੀ। ਪਰ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਇਹ ਕਿਹਾ ਸੀ ਵੀ ਮੇਬੀ ਅਸੀਂ ਐਗਜ਼ੀਕਿਊਟਿਵ ਆਰਡਰ ਲੈ ਕੇ ਜਿਹੜਾ ਉਹ ਕਰ ਸਕਦੇ ਆ ਵੀ ਅਸੀਂ ਸੈਂਸਸ ਦੇ ਵਿੱਚ ਇਹ ਕੁਐਸਚਨ ਐਡ ਕਰ ਦਈਏ। ਸੋ ਇਹਦੇ ਪਿੱਛੇ ਮਨਸ਼ਾ ਕੀ ਆ? ਮੇਬੀ ਇਹ ਹੋ ਸਕਦਾ ਵੀ ਮਿਨੋਰਟੀ ਬੰਦੇ ਜਾਂ ਜਿਹੜੇ ਕਈ ਹੈਗੇ ਉਹ ਡਰਦੇ ਨਾ ਭਰਨ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਪਤਾ ਲੱਗ ਜੂਗੀ ਵੀ ਸਾਡਾ ਸਟੇਟਸ ਉੱਥੇ ਕੀ ਹੈਗਾ ਆ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਡਿਪਾਰਟਮੈਂਟ ਆਫ ਜਸਟਿਸ ਜਿਹੜੀ ਆ ਉਹਨਾਂ ਨੇ ਜਿਹੜਾ ਆਪਣਾ ਅਟਾਰਨੀ ਸੀਗਾ ਜਿਹੜਾ ਰੀਪ੍ਰਜੈਂਟ ਕਰਦਾ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਉਸ ਨੇ ਜਿਹੜਾ ਉਹ ਸਾਈਡ ਸਟੈਪ ਕਰ ਲਿਆ ਅਤੇ ਉਹਦੀ ਜਗ੍ਹਾ ਦੇ ਉੱਤੇ ਹੋਰ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦਾ ਜਿਹੜਾ ਲਾਇਰ ਆ ਉਹ ਕੇਸ ਫਾਈਟ ਕਰੂਗਾ ਅਤੇ ਅੱਜ ਉਹ ਜਿਹੜੀ ਹੈਗੀ ਆ ਆਈ ਥਿੰਕ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਫਿਰ ਉਹ ਆਪਣਾ ਪੱਖ ਲੈ ਕੇ ਪੇਸ਼ ਹੋਣਗੇ। ਜੀ ਬਿਲਕੁਲ। ਉਹਨਾਂ ਨੇ ਜਿਹੜਾ ਆਪਣਾ ਜਿੱਥੇ ਤੁਸੀਂ ਦੱਸਿਆ ਵੀ ਵਕੀਲ ਜਿਹੜਾ ਆ ਅਟਰਨੀ ਆ US ਡਿਪਾਰਟਮੈਂਟ ਆਫ ਜਸਟਿਸ ਦਾ, ਉਹਨਾਂ ਨੇ ਅਬਰਪਟਲੀ ਜਿਹੜਾ ਆ ਉਹ ਰਿਪਲੇਸ ਕੀਤਾ। ਉਹਨਾਂ ਨੂੰ ਕਹਿੰਦੇ ਕੋਈ ਇੱਦਾਂ ਦਾ ਜਿਹੜਾ ਵਕੀਲ ਚਾਹੀਦਾ ਆ ਵੀ ਜਿਹੜਾ ਇਸ ਨੂੰ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਅਦਾਲਤ ਦੇ ਵਿੱਚੋਂ ਇਸ ਦੇ ਲਈ ਓਕੇ ਕਰਵਾ ਸਕੇ। ਕੱਲ੍ਹ ਜਦੋਂ ਪੱਤਰਕਾਰਾਂ ਦੇ ਨਾਲ ਮਰੀਨ 1 ਦੇ ਉੱਤੇ ਚੜ੍ਹਨ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਗੱਲ ਕਰ ਰਹੇ ਸੀ ਤਾਂ ਉਦੋਂ ਉਹਨਾਂ ਨੇ ਇਸ਼ਾਰਾ ਕੀਤਾ ਸੀਗਾ ਵੀ ਉਹ ਐਗਜ਼ੀਕਿਊਟਿਵ ਆਰਡਰ ਵੀ ਸੈਂਸਸ ਦੇ ਇਸ ਸਵਾਲ ਨੂੰ ਲੈ ਕੇ ਜਿਹੜਾ ਉਹ ਕਰ ਸਕਦੇ ਆ। ਅਤੇ ਜੇ ਸੈਂਸਸ ਦਾ ਇਹ ਸਵਾਲ ਵਾਕਈ ਆ ਜਾਂਦਾ ਆ ਅਤੇ ਜਿਹੜੀ ਇੱਕ ਪਿੱਛੇ ਮਨੋਰਥ ਹੁੰਦਾ ਆ ਮਰਦਮਸ਼ੁਮਾਰੀ ਕਰਨ ਦਾ, ਉਹ ਕਿਤੇ ਨਾ ਕਿਤੇ ਜਿਹੜਾ ਲੂਜ਼ ਆ ਉਹ ਹੋ ਜਾਵੇਗਾ। ਬਹੁਤ ਸਾਰੇ ਲੋਕ ਜਿਹੜੇ ਕਿ ਇੱਥੇ ਸਿਟੀਜ਼ਨ ਨਹੀਂ ਨੇ ਉਹ ਕਹਿਣਗੇ ਵੀ ਸਾਨੂੰ ਕੀ ਫਾਇਦਾ ਜਿਹੜੇ ਆ ਅਜਿਹੇ ਜਿਹੜੇ ਆ ਸੈਂਸਸ ਦੇ ਵਿੱਚ ਕਹਿ ਲਓ ਵੀ ਭਾਗ ਲੈਣ ਦਾ, ਜਦ ਕਿ ਇਹ ਸਭ ਤੋਂ ਇੰਪੋਰਟੈਂਟ ਆ। ਅਤੇ ਪਰ ਜੇ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਸਵਾਲ ਆ ਅਤੇ ਜੇ ਉਹਨਾਂ ਨੇ ਫੰਡਿੰਗ ਫਿਰ ਉਸ ਸਿਟੀਜ਼ਨ ਦੇ ਹਿਸਾਬ ਦੇ ਨਾਲ ਕਰਨੀ ਆ ਤਾਂ ਫਿਰ ਤਾਂ ਬਾਕੀ ਲੋਕਾਂ ਨੂੰ ਕੋਈ ਫਾਇਦਾ ਨਹੀਂ ਆ ਵੀ ਉਹ ਸੈਂਸਸ ਦੇ ਵਿੱਚ ਹਿੱਸਾ ਲੈਣ ਜਾਂ ਨਾ ਲੈਣ। ਸੋ ਇਹ ਬੜਾ ਅਹਿਮ ਇਸ ਟਾਈਮ ਮੁੱਦਾ ਬਣਿਆ ਪਿਆ ਆ। ਜੇ ਸਿਟੀਜ਼ਨਸ਼ਿਪ ਦਾ ਸਵਾਲ ਆ ਜਾਂਦਾ ਆ
ਤਾਂ ਫਿਰ ਲੋਕ ਜਿਹੜੇ ਕਾਫੀ ਜ਼ਿਆਦਾ ਇਸ ਦੇ ਉੱਤੇ ਜਿਹੜੀ ਵਿਚਾਰ ਚਰਚਾ ਕਰਨਗੇ ਵੀ ਸਾਨੂੰ ਇਸ ਦਾ ਕੋਈ ਫਾਇਦਾ ਹੈ ਕਿ ਨਹੀਂ ਹੈ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਸ ਨੂੰ ਕਲੀਅਰ ਕੀਤਾ ਹੈ ਵੀ ਅਸੀਂ ਜਿਹੜੇ ਫੰਡਿੰਗ ਆ ਕਿਹੜੇ ਇਲਾਕੇ ਦੇ ਵਿੱਚ ਕਿੰਨੀ ਜਾਣੀ ਆ, ਡਿਸਟ੍ਰਿਕਟਸ ਦੀ ਦੁਬਾਰਾ ਇੱਕ ਹਿਸਾਬ ਦੇ ਨਾਲ ਡਿਸਟ੍ਰਿਕਟ ਜਿਹੜੀ ਉਹ ਹੋਵੇਗੀ ਜਿੱਥੇ ਜਿੰਨੇ ਸਿਟੀਜ਼ਨ ਰਹਿੰਦੇ ਆ ਉਸ ਦੇ ਹਿਸਾਬ ਦੇ ਨਾਲ। ਤਾਂ ਫਿਰ ਜਿਹੜੇ ਐਕਚੁਅਲ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਦਾ ਮਨੋਰਥ ਹੁੰਦਾ ਵੀ ਹਰ ਇੱਕ ਇਨਸਾਨ, ਹਰ ਇੱਕ ਜੀ ਜਿਹੜਾ ਆ ਉਹ ਗਿਣਿਆ ਜਾਵੇ ਕਿਹੜੇ ਇਲਾਕੇ ਦੇ ਵਿੱਚ ਕਿੰਨਾ ਆ, ਤਾਂ ਜੋ ਉੱਥੋਂ ਦੇ ਹਿਸਾਬ ਦੇ ਨਾਲ ਉੱਥੋਂ ਦੇ ਲੋਕਾਂ ਦੇ ਜਿਹੜੀ ਜਨਸੰਖਿਆ ਦੇ ਹਿਸਾਬ ਦੇ ਨਾਲ ਕੀ ਉਹਨਾਂ ਦੀਆਂ ਜ਼ਰੂਰਤਾਂ ਨੇ, ਕੀ ਉਹਨਾਂ ਦੇ ਮੁੱਦੇ ਨੇ, ਉਸ ਦੇ ਹਿਸਾਬ ਦੇ ਨਾਲ ਜਿਹੜੀ ਫੰਡਿੰਗ ਆ ਉਹ ਦਿੱਤੀ ਜਾਵੇ। ਪਰ ਇਹ ਉਸ ਚੀਜ਼ ਨੂੰ ਇਸ ਦੇ ਵਿੱਚੋਂ ਕੱਢਣਾ ਚਾਹੁੰਦੇ ਨੇ ਅਤੇ ਜਿਹੜੇ ਇਹਨਾਂ ਦੇ ਸਪੋਰਟਰਸ ਨੇ ਉਹ ਕਹਿ ਰਹੇ ਨੇ ਵੀ ਬਿਲਕੁਲ ਠੀਕ ਗੱਲ ਆ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡੇ ਮੁਲਕ ਦੇ ਵਿੱਚ ਕਿੰਨੇ ਜਿਹੜੇ ਆ ਨਾਨ ਸਿਟੀਜ਼ਨ ਜਿਹੜੇ ਆ ਇੱਥੇ ਰਹਿ ਰਹੇ ਨੇ, ਚਾਹੇ ਉਹ ਕਾਨੂੰਨੀ ਢੰਗ ਦੇ ਨਾਲ ਹੀ, ਚਾਹੇ ਉਹ ਵੀਜ਼ੇ ਦੇ ਉੱਤੇ ਹੋਣ ਅਤੇ ਚਾਹੇ ਉਹ ਗ੍ਰੀਨ ਕਾਰਡ ਵਾਲੇ ਹੋਣ ਅਤੇ ਚਾਹੇ ਉਹ ਵਰਕ ਪਰਮਿਟ ਵਾਲੇ ਹੋਣ, ਕਿਸੇ ਵੀ ਤਰੀਕੇ ਦੇ ਨਾਲ ਇੱਥੇ ਹੋਣ। ਕਹਿੰਦੇ ਵੀ ਸਾਨੂੰ ਪਤਾ ਹੋਣਾ ਚਾਹੀਦਾ। ਸੋ ਬੇਸਿਕਲੀ ਜਿਹੜੇ ਸਿਟੀਜ਼ਨ ਦਾ ਸਵਾਲ ਪਾ ਕੇ ਉਹ ਇਹ ਕਹਿਣਾ ਚਾਹੁੰਦੇ ਵੀ ਬਾਕੀ ਲੋਕਾਂ ਦੀ ਜਿਹੜੀ ਆ ਸਾਨੂੰ ਕੋਈ ਪਰਵਾਹ ਨਹੀਂ ਆ, ਅਸੀਂ ਸਿਟੀਜ਼ਨਸ ਦੇ ਲਈ ਹੀ ਸਾਰਾ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਆ। ਸੋ ਇਹ ਸਵਾਲ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਐਡ ਕਰਨਾ ਚਾਹੁੰਦੀ ਆ। ਆਲਰੇਡੀ ਆਪਾਂ ਹਰਜੋਤ ਸਿੰਘ ਜੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਕੁਛ ਦਿਨਾਂ ਦੇ ਵਿੱਚ ਕੁਛ ਦਿਨ ਪਹਿਲਾਂ ਜਿਹੜਾ ਆ ਇਹ ਫੈਸਲਾ ਸੁਣਾਇਆ ਸੀਗਾ ਵੀ ਇਸ ਵਾਰੀ ਜਿਹੜੇ ਸੈਂਸਸ ਦੇ ਜਿਹੜੇ ਫਾਰਮ ਆ ਉਸ ਦੇ ਵਿੱਚ ਸਿਟੀਜ਼ਨਸ਼ਿਪ ਦਾ ਸਵਾਲ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ 'ਚ ਕਾਮਰਸ ਸੈਕਟਰੀ ਜਿਨ੍ਹਾਂ ਦੇ ਅਧੀਨ ਇਹ ਸਾਰਾ ਕੁਛ ਆਉਣਾ ਆ, ਮਰਦਮਸ਼ੁਮਾਰੀ ਦਾ ਕੰਮ, ਸੈਂਸਸ ਦਾ ਕੰਮ ਆਉਣਾ ਆ, ਉਹਨਾਂ ਨੇ ਐਡਮਿਨਿਸਟ੍ਰੇਸ਼ਨ ਵੱਲੋਂ ਬਿਆਨ ਦੇ ਦਿੱਤਾ ਸੀਗਾ ਵੀ ਸੈਂਸਸ ਦੇ ਵਿੱਚ ਸਵਾਲ ਨਹੀਂ ਹੋਊਗਾ। ਪਰ ਉਸ ਤੋਂ ਕੁਛ ਚਿਰ ਬਾਅਦ ਹੀ ਰਾਸ਼ਟਰਪਤੀ ਟਰੰਪ ਦਾ ਟਵੀਟ ਆ ਗਿਆ ਸੀਗਾ ਵੀ ਨਹੀਂ ਆਪਾਂ ਤਾਂ ਸਵਾਲ ਜਿਹੜਾ ਇਹ ਜ਼ਰੂਰ ਚਾਹੀਦਾ ਆ। ਅਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਲਾਇਰਸ ਆ, ਅਟਰਨੀਜ਼ ਆ, ਉਹਨਾਂ ਨੂੰ ਕਿਹਾ ਆ ਵੀ ਭਾਈ ਲੱਭੋ ਕੋਈ ਤਰੀਕਾ, ਕਿਸੇ ਤਰੀਕੇ ਨਾਲ ਆਪਾਂ ਇਸ ਨੂੰ ਐਡ ਕਰ ਸਕੀਏ। ਅਤੇ ਇਸ ਸਾਰੇ ਦੇ ਚੱਲਦਿਆਂ ਆਲਰੇਡੀ ਜਿਹੜੇ ਫਾਰਮਸ ਦੇ ਛਪਣ ਦਾ ਕੰਮ ਆ ਉਹ ਰੁਕਿਆ ਹੋਇਆ ਆ। ਅਦਾਲਤ ਨੇ ਕੁਛ ਮੋਹਲਤ ਵੀ ਦਿੱਤੀ ਸੀਗੀ, ਉਦੋਂ ਤੱਕ ਕੋਈ ਜਿਹੜਾ ਤਸੱਲੀ ਬਖਸ਼ ਜਵਾਬ ਜਿਹੜਾ ਕਹਿੰਦੇ ਆ ਜੀ ਅਦਾਲਤ ਨੂੰ ਨਹੀਂ ਸੀ ਦੇ ਸਕੇ, ਪਰ ਅਜੇ ਵੀ ਕੋਈ ਨਾ ਕੋਈ ਜਿਹੜਾ ਹੀਲਾ ਵਸੀਲਾ ਜਿਹੜਾ ਉਹ ਟਰਾਈ ਕਰ ਰਹੇ ਆ। ਸੋ ਸੈਂਸਸ ਹੈ ਤਾਂ ਬਹੁਤ ਇੰਪੋਰਟੈਂਟ ਚੀਜ਼ ਹਰ ਇੱਕ ਇਨਸਾਨ ਦੇ ਲਈ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਆ, ਪਰ ਜੇ ਸਵਾਲ ਆਉਂਦਾ ਆ ਉਸ ਦੇ ਨਾਲ ਕਾਫੀ ਜਿਹੜਾ ਇੱਕ ਹਿਸਾਬ ਦੇ ਨਾਲ ਸੈਂਸਸ ਦਾ ਹੁਲੀਆ ਜਿਹੜਾ ਉਹ ਬਦਲ ਸਕਦਾ ਹੈ। ਅਗਲੀ ਖਬਰ ਈਰਾਨ ਦੇ ਨਾਲ ਰਿਲੇਟਡ ਹੈਗੀ ਆ। ਈਰਾਨ ਨੇ ਇੱਕ ਵਾਰੀ ਫੇਰ ਕਹਿੰਦੇ ਜਿਹੜੇ 2015 ਵਾਲੀ ਨਿਊਕਲੀਅਰ ਡੀਲ ਆ ਉਸ ਨੂੰ ਤੋੜ ਦਿੱਤਾ ਹੈਗਾ ਆ। ਉਹਦੇ ਜਿਹੜੀ ਲਿਮਿਟ ਲਾਈ ਸੀ 3.67 ਜਿਹੜੀ ਨਿਊਕਲੀਅਰ ਇਨਰਿਚਮੈਂਟ ਦੀ, ਯੂਰੇਨੀਅਮ ਦੀ ਪਿਓਰਿਟੀ ਦੀ, ਉਸ ਨੂੰ ਉਹਨਾਂ ਨੇ ਬ੍ਰੇਕ ਕਰ ਲਿਆ ਆ। ਇਹ ਕਹਿੰਦੇ ਉਹਨਾਂ ਦਾ ਸੈਕੰਡ ਬਰੀਚ ਹੈਗਾ। ਅਤੇ ਇਮੀਡੀਏਟਲੀ ਉਸ ਟਾਈਮ ਆਇਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਈਰਾਨ ਨੂੰ ਕਿਹਾ ਆ ਵੀ ਤੁਹਾਨੂੰ ਬੜੇ ਕੇਅਰਫੁਲ ਰਹਿਣਾ ਚਾਹੀਦਾ, ਬੀ ਵੈਰੀ ਕੇਅਰਫੁਲ। ਅਤੇ ਜਿਹੜਾ ਤਹਿਰਾਨ ਆ, ਈਰਾਨ, ਉਹ ਯੂਰਪ ਤੋਂ ਆਪਣੀ ਜਿਹੜੀ ਆਪਣੀ ਮਦਦ ਆ ਉਹ ਮੰਗ ਰਿਹਾ ਹੈਗਾ ਤਾਂ ਕਿ ਜਿਹੜੀਆਂ US ਸੈਂਕਸ਼ਨਸ ਆ ਉਹਨਾਂ ਨੂੰ ਕਿਸੇ ਤਰ੍ਹਾਂ ਬ੍ਰੇਕ ਕੀਤਾ ਜਾਵੇ। ਪਰ ਹਜੇ ਤੱਕ ਕਹਿੰਦੇ ਜਿਹੜੇ ਯੂਰਪ ਆ, ਯੂਰਪੀਅਨ ਕੰਟਰੀਜ਼ ਆ, ਉਹ US ਦੇ ਨਾਲ ਹੀ ਜਿਹੜੀਆਂ ਸਾਈਡ ਕਰ ਰਹੀਆਂ ਹੈਗੀਆਂ। ਈਰਾਨ ਨੇ ਕਿਹਾ ਵੀ ਜੇ ਯੂਰਪੀਅਨ ਯੂਨੀਅਨ ਫੇਲ ਹੁੰਦੀ ਹੈਗੀ ਆ 60 ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਨਿਊਕਲੀਅਰ ਡੀਲ ਬਣਾਉਣ ਦੇ ਵਿੱਚ, ਅਤੇ ਫਿਰ ਅਸੀਂ ਕੁਛ ਵੱਡੀ ਚੀਜ਼ ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਵੈਸੇ ਹਰਜੋਤ ਸਿੰਘ ਜੀ ਪਤਾ ਨਹੀਂ ਕਿਹੜੀ ਡੀਲ ਦੀ ਗੱਲ ਕਰ ਰਹੇ ਆ। 2015 ਵਾਲੀ ਡੀਲ ਤੋਂ ਅਮਰੀਕਾ ਤਾਂ ਆਲਰੇਡੀ ਬਾਹਰ ਆ ਚੁੱਕਾ ਆ। ਸੋ ਉਸ ਡੀਲ ਨੂੰ ਤਾਂ ਆਲਰੇਡੀ ਜਿਹੜਾ ਇੱਕ ਹਿਸਾਬ ਦੇ ਨਾਲ ਅਮਰੀਕਾ ਨੇ ਪਹਿਲਾਂ ਹੀ ਜਿਹੜਾ ਆ ਉਹ ਭੰਗ ਕਰ ਦਿੱਤਾ। ਸੋ ਹੁਣ ਉਹਨਾਂ ਦੇ ਉੱਤੇ ਤਾਂ ਕੋਈ ਇਹ ਜਿਹੜੀਆਂ ਬੰਦਿਸ਼ਾਂ ਕਹਿ ਲਓ ਜਾਂ ਉਹ ਚੀਜ਼ਾਂ ਉਹਨਾਂ ਨੇ ਆਪ ਹੀ ਇੱਕ ਹਿਸਾਬ ਦੇ ਨਾਲ ਹਟਾ ਦਿੱਤੀਆਂ। ਉਹਨਾਂ ਨੂੰ ਫ੍ਰੀ ਪਾਸ ਵੀ ਜਿਹੜਾ ਉਹ ਦਿੱਤਾ ਹੋਇਆ ਆ। ਜੇ ਡੀਲ ਦੇ ਵਿੱਚ ਹੁੰਦੇ ਤਾਂ ਤੁਸੀਂ ਜਿਹੜੇ IAEA ਵਾਲੇ ਆ ਜਾ ਕੇ ਉਹਨਾਂ ਨੂੰ ਕਹਿੰਦੇ ਵੀ। ਹੁਣ ਬਾਕੀ ਮੁਲਕ ਚਾਹੇ ਉਹ ਸਪੋਰਟ ਕਰਦੇ ਆ, ਪਰ ਇਹ ਸਾਂਝੀ ਇੱਕ ਡੀਲ ਸੀਗੀ ਜਿਸ ਦੇ ਵਿੱਚ ਅਮਰੀਕਾ ਵੀ ਸ਼ਾਮਿਲ ਸੀ। ਅਮਰੀਕਾ ਦੇ ਵਿੱਚ ਜਿਹੜੇ ਮੌਜੂਦਾ ਟਰੰਪ ਪ੍ਰਸ਼ਾਸਨ ਆ ਉਹਨਾਂ ਨੇ ਇਸ ਡੀਲ ਦੇ ਵਿੱਚੋਂ ਜਿਹੜਾ ਆਲਰੇਡੀ ਪੈਰ ਪਿੱਛੇ ਖਿੱਚ ਰਹੇ ਆ। ਇਸੇ ਦੇ ਬਾਬਤ ਹਰਜੋਤ ਸਿੰਘ ਜੀ ਇਨਫੈਕਟ ਚਾਈਨਾ ਵਾਲਿਆਂ ਨੇ ਜਿਹੜਾ ਆਖਿਆ ਆ ਵੀ ਜਿਹੜਾ ਨਿਊਕਲੀਅਰ ਜਿਹੜਾ ਡੀਲ ਦੇ ਵਿੱਚ ਜਿਹੜੀ ਇੱਕ ਸੀਮਾ ਜਿਹੜੀ ਇਹਨਾਂ ਦੀ ਤੈਅ ਕੀਤੀ ਸੀ, ਜਿਹੜੀ ਯੂਰੇਨੀਅਮ ਦੀ ਗੁਣਵੱਤਾ ਦੀ, ਯੂਰੇਨੀਅਮ ਐਨਰਿਚਮੈਂਟ ਦੀ, ਉਹ ਪਾਰ ਕਰਨ ਦਾ ਕਹਿੰਦੇ ਮੁੱਖ ਦੋਸ਼ੀ ਆ, ਉਹ ਬਲੇਮ ਆ ਉਹ US ਦੇ ਉੱਤੇ ਕਹਿੰਦੇ ਉਹ ਘੜ ਰਹੇ ਆ ਵੀ ਇਸ ਕ੍ਰਾਈਸਿਸ ਦਾ
ਪਿੱਛੇ ਕਾਰਨ ਹੀ ਜਿਹੜਾ ਆ ਉਹ ਅਮਰੀਕਾ ਬਣਿਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਯੂਰਪੀਅਨ ਸੰਘ ਦੇ ਕੋਲ ਵੀ ਥੋੜ੍ਹੇ ਦਿਨ ਹੈਗੇ ਆ, ਰਸ਼ੀਆ ਵਾਲੇ ਵੀ ਇਸ ਦੇ ਉੱਤੇ ਈਰਾਨ ਦੇ ਉੱਤੇ ਤਾਂ ਉਹਨਾਂ ਨੇ ਸ਼ੁਰੂ ਤੋਂ ਹੀ ਜਿਹੜੀ ਉਹ ਢਿੱਲ ਆ ਉਹ ਪਹਿਲਾਂ ਹੀ ਰੱਖੀ ਹੋਈ ਆ, ਕਿਉਂਕਿ ਉਹ ਈਰਾਨ ਦੇ ਕੁਛ ਕੀ ਜਿਹੜੇ ਮਿੱਤਰ ਦੇਸ਼ ਹੈਗੇ ਜਿਨ੍ਹਾਂ 'ਚ ਰਸ਼ੀਆ ਇੱਕ ਆਉਂਦਾ ਆ, ਚਾਈਨਾ ਵੀ ਉਹਨਾਂ ਦੇ ਵਿੱਚ ਇੱਕ ਹੈਗਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਆ। 3.67 ਜਿਹੜੀ ਗੁਣਵੱਤਾ ਤੋਂ ਵਧਾ ਕੇ 4.5 ਦੇ ਉੱਤੇ ਜਿਹੜੇ ਉਹ ਪਹੁੰਚ ਚੁੱਕੇ ਨੇ। ਸੋ ਉਹਨਾਂ ਦੀ ਜਿਹੜੀ ਐਟੋਮਿਕ ਐਨਰਜੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਨਾਂ ਦੇ ਲੋਕਾਂ ਨੇ ਜਿਹੜਾ ਆ ਉਹ ਦੱਸਿਆ ਆ, ਤੇ ਕਹਿੰਦੇ ਵੀ ਈਰਾਨ ਨੇ ਧਮਕੀ ਦਿੱਤੀ ਆ, ਚੇਤਾਵਨੀ ਦਿੱਤੀ ਆ ਵੀ ਅਸੀਂ ਐਜ਼ ਮਚ ਐਜ਼ 20% ਯੂਰੇਨੀਅਮ ਐਨਰਿਚਮੈਂਟ ਤੱਕ ਜਿਹੜਾ ਉਹ ਪਹੁੰਚ ਸਕਦੇ ਆ। ਮੈਂ ਇੱਕ ਦਿਨ ਜਿਹੜੇ ਇਸ ਦੇ ਬਾਬਤ ਹਰਜੋਤ ਸਿੰਘ ਜੀ ਸਾਇੰਟਿਸਟ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੇ ਪਹਿਲੇ 25-30% ਐਨਰਿਚਮੈਂਟ ਆ ਉਹੀ ਔਖੀ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਅਨਰਿਚ ਕਰਨਾ ਕਾਫੀ ਸੌਖਾ ਹੋ ਜਾਂਦਾ ਆ। ਸੋ ਇਹ ਜਿਹੜਾ ਇੱਕ ਅੜਿੱਕਾ ਹੈ, ਇੱਕ ਮਾਰਕ ਹੈਗਾ ਆ 20-25% ਵਾਲਾ, ਜੇ ਇਸ ਦੇ ਉੱਤੇ ਕੋਈ ਵੀ ਮੁਲਕ ਪਹੁੰਚ ਜਾਂਦਾ ਆ ਯੂਰੇਨੀਅਮ ਦੀ ਐਨਰਿਚਮੈਂਟ, ਜਿਹੜਾ ਕਿ ਪਰਮਾਣੂ ਹਥਿਆਰਾਂ ਦੇ ਲਈ ਵੀ ਤੇ ਪਰਮਾਣੂ ਬਿਜਲੀ ਦੇ ਲਈ ਵੀ ਹਰ ਇੱਕ ਚੀਜ਼ ਦੇ ਲਈ ਜਿਹੜਾ ਵਰਤਿਆ ਜਾਂਦਾ ਆ, ਤੇ ਉਹ ਫਿਰ ਪਰਮਾਣੂ ਹਥਿਆਰ ਬਣਾਉਣ ਦੇ ਵਿੱਚ ਕਾਫੀ ਉਹਨਾਂ ਨੂੰ ਆਸਾਨੀ ਹੋ ਸਕਦੀ ਹੈ ਇੱਕ ਜੇ ਉਸ ਲੈਵਲ ਤੋਂ ਉੱਤੇ ਪਹੁੰਚ ਜਾਂਦੇ ਨੇ। ਸੋ ਕਾਫੀ ਇੱਕ ਚਿੰਤਾ ਦਾ ਵਿਸ਼ਾ ਹਰਜੋਤ ਸਿੰਘ ਜੀ ਜ਼ਰੂਰ ਇਸ ਦੇ ਬਾਬਤ ਉਹ ਬਣਿਆ ਪਿਆ ਆ। ਈਰਾਨ ਲਗਾਤਾਰ ਹੁਣ ਜਿਹੜੀ ਯੂਰੇਨੀਅਮ ਐਨਰਿਚਮੈਂਟ ਕਰਕੇ ਅੱਖਾਂ ਜਿਹੜੀਆਂ ਆ ਉਹ ਅਮਰੀਕਾ ਨੂੰ ਖਾਸ ਕਰਕੇ ਤੇ ਬਾਕੀ ਯੂਰਪੀਅਨ ਮੁਲਕਾਂ ਨੂੰ ਜਿਹੜਾ ਆ ਉਹ ਡੀਲ ਵਾਲੇ ਮੁਲਕਾਂ ਨੂੰ ਜਿਹੜਾ ਉਹ ਦਿਖਾ ਰਿਹਾ ਆ। ਦੇਖਦੇ ਹਾਂ ਇਸ ਦੇ ਉੱਤੇ ਕੀ ਹੋਊਗਾ। ਇਹ ਨਾ ਹੋਵੇ ਅਚਨਚੇਤੇ ਹੀ ਜਦੋਂ ਜਿਹਦਾ ਹਮਲੇ ਵਾਲੀ ਖਬਰ ਹੀ ਜਿਹੜੀ ਬਾਅਦ ਦੇ ਵਿੱਚ ਆ ਜਾਵੇ ਵੀ ਇਹ ਕੁਛ ਜਿਹੜਾ ਉੱਧਰ ਹੋ ਰਿਹਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਅਰਦਾਸ ਇਹੀ ਆ ਵੀ ਭਾਈ ਕੋਈ ਅਣਸੁਖਾਵੀ ਘਟਨਾ ਜਿਹੜੀ ਹੈ ਇੱਦਾਂ ਦੀ ਜਿਹੜੀ ਉਹ ਨਾ ਹੀ ਵਾਪਰੇ, ਕਿਉਂਕਿ ਇਨ ਦੀ ਐਂਡ ਤਾਂ ਹਰਜੋਤ ਸਿੰਘ ਜੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤੇ ਮੁਲਕਾਂ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਹੁਣ ਟੇਬਲ 'ਤੇ ਬਹਿ ਕੇ ਗੱਲਬਾਤ ਕਰਨੀ ਪੈਂਦੀ ਆ। ਅਮਰੀਕਾ ਵਾਲੇ ਅਫਗਾਨਿਸਤਾਨ 'ਚ ਤਾਲੀਬਾਨ ਨੂੰ ਭਜਾਉਣ ਦੇ ਲਈ multi-trillion ਡਾਲਰ ਜਿਹੜੇ ਉਹ ਖਰਚ ਕਰ ਚੁੱਕੇ ਆ, ਅਤੇ ਅੱਜ ਅਮਰੀਕਾ ਦੇ ਜਿਹੜੇ ਜਰਨੈਲ ਆ ਉਹ ਤਾਲੀਬਾਨੀਆਂ ਦੇ ਨਾਲ ਜਿਹੜਾ ਬੈਠ ਕੇ ਗੱਲਬਾਤ ਕਰ ਰਹੇ ਆ ਵੀ ਅਸੀਂ ਭਾਈ ਅਫਗਾਨਿਸਤਾਨ 'ਚੋਂ ਬਾਹਰ ਨਿਕਲਣਾ ਚਾਹੁੰਦੇ ਆ, ਤੁਸੀਂ ਜਿੰਨਾ ਕੁ ਹਿੱਸਾ ਤੁਸੀਂ ਸਾਂਭਣਾ ਸਾਂਭ ਲਓ, ਬਾਕੀ ਜਿਹੜੇ ਡੈਮੋਕ੍ਰੇਸੀ ਉੱਥੇ ਲਿਆਂਦੀ ਆ ਉਹਨਾਂ ਨੇ ਉਹ ਜਿਹੜੀ ਦੇਖ ਲਓ ਵੀ ਕਿੱਦਾਂ ਜਿਹੜੀ ਉਹ ਹੋਣੀ ਆ। ਨਾਰਥ ਕੋਰੀਆ ਦੇ ਨਾਲ ਵੀ ਹੁਣ ਰਾਸ਼ਟਰਪਤੀ ਟਰੰਪ ਮੁਲਾਕਾਤਾਂ ਜਿਹੜੀਆਂ ਲਗਾਤਾਰ ਕਰ ਰਹੇ ਆ, 3 ਮੁਲਾਕਾਤਾਂ ਉਹਨਾਂ ਦੇ ਜਿਹੜੇ ਡਿਕਟੇਟਰ ਆ ਨਾਰਥ ਕੋਰੀਆ ਦੇ ਨਾਲ ਉਹ ਕਰ ਚੁੱਕੇ ਆ। ਸੋ ਹੁਣ ਦੇਖਦੇ ਆ ਵੀ ਈਰਾਨ ਦੇ ਨਾਲ ਜਿਹੜਾ ਆ ਕਿਸ ਪਾਸੇ ਨੂੰ ਊਂਠ ਜਿਹੜਾ ਉਹ ਕਰਵਟ ਲੈਂਦਾ ਹੈ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੇ ਈਰਾਨ ਵਾਲੇ ਆ ਉਹ ਆਲਰੇਡੀ ਯੂਕੇ ਤੋਂ ਔਖੇ ਹੋਏ ਪਏ ਆ, ਕਿਉਂਕਿ ਯੂਕੇ ਨੇ ਉਹਨਾਂ ਦਾ ਇੱਕ ਜਿਹੜਾ ਸ਼ਿਪ ਹੈਗਾ ਆ ਤੇਲ ਵਾਲਾ ਉਹਨੂੰ ਜਿਹੜਾ ਫੜਿਆ ਹੋਇਆ ਹੈਗਾ ਆ। ਸੋ ਈਰਾਨ ਵਾਲੇ ਕਹਿ ਰਹੇ ਆ ਇਹ ਇੱਕ ਤਰ੍ਹਾਂ ਦੇ ਨਾਲ ਪਾਇਰੇਸੀ ਆਪਾਂ ਦੱਸਣਾ ਚਾਹੁੰਦੇ ਹਾਂ ਵੀ ਬਹੁਤ ਵਾਰੀ ਜਿਹੜੇ ਸ਼ਿਪਸ ਆਉਂਦੇ ਹੈਗੇ ਆ ਉਹਨਾਂ ਨੂੰ ਮੋਸਟਲੀ ਜਿਹੜੇ ਸੋਮਾਲੀਅਨ ਜਾਂ ਉਹਨਾਂ ਮੁਲਕਾਂ ਦੇ ਲੋਕ ਦੇਖੀ ਜਾਂਦੇ ਆ ਵੀ ਉਹ ਉਹਨੂੰ ਕਿਡਨੈਪ ਜਿੱਦਾਂ ਕਹਿ ਲੈਂਦੇ ਇੱਕ ਤਰ੍ਹਾਂ ਦੇ ਹਾਈਜੈਕ ਕਰ ਲੈਂਦੇ ਹੈਗੇ ਆ। ਸੋ ਯੂਕੇ ਵਾਲਿਆਂ ਨੇ ਇਹ ਕਾਫੀ ਦਿਨਾਂ ਤੋਂ ਜਿਹੜਾ ਉਹਨਾਂ ਦਾ ਇੱਕ ਸ਼ਿਪ ਜਿਹੜਾ ਆ ਉਹ ਆਪਾਂ ਕਹਿ ਸਕਦੇ ਆ ਆਪਣੇ ਅੰਡਰ ਸੀਜ਼ ਕੀਤਾ ਹੋਇਆ ਹੈਗਾ ਆ। ਸੋ ਇਹ ਜਿਹੜਾ ਮਾਮਲਾ ਮੇਰੇ ਖਿਆਲ ਨਾਲ ਜੇ ਇਸ ਤਰ੍ਹਾਂ ਚੱਲਦਾ ਰਿਹਾ ਤੇ ਗਰਮਾ ਸਕਦਾ ਹੈਗਾ ਆ। ਜੀ ਬਿਲਕੁਲ। ਤੇਲ ਨੂੰ ਲੈ ਕੇ ਰੌਲਾ ਰੱਪਾ ਆ, ਅਤੇ ਜਿਹੜਾ ਹੋਮਰਜ਼ ਦਾ ਜਿਹੜੀ ਬੰਦਰਗਾਹ ਆ ਜਿਹੜਾ ਸਟ੍ਰੇਟ ਹੈਗਾ ਜਿਹੜਾ ਈਰਾਨ ਦੇ ਬਿਲਕੁਲ ਬਾਰਡਰ ਤੋਂ ਜਿਹੜਾ ਲੰਘਦਾ ਆ, ਉੱਥੋਂ ਦੀ ਵਿਸ਼ਵ ਦਾ 30% ਜਿਹੜਾ ਤੇਲ ਆ ਉਹ ਲੰਘਦਾ ਆ, ਅਤੇ ਜੇ ਉੱਥੇ ਕੁਛ ਇੱਦਾਂ ਦਾ ਪੁੱਠੀ ਸਿੱਧੀ ਕੋਈ ਕਾਰਵਾਈ ਕਰਦੇ ਆ ਅਤੇ ਉਹਦੇ ਕਰਕੇ ਪੂਰੇ ਵਿਸ਼ਵ ਦੇ ਵਿੱਚ ਤੇਲ ਕਿੱਧਰ ਨੂੰ ਜਾਣਾ ਕਿੱਦਾਂ ਜਾਣਾ ਆ ਉਸ ਦੇ ਜਿਹੜੀ ਆ ਹਫੜਾ ਦਫੜੀ ਜਿਹੜੀ ਉਹ ਮੱਚ ਜਾਊਗੀ। ਦੁਨੀਆ ਨੂੰ ਤੇਲ ਦੇ ਲਾਲੇ ਜਿਹੜੇ ਉਹ ਪੈ ਜਾਣੇ ਆ। ਸੋ ਦੇਖਦੇ ਆ ਇੱਥੇ ਕੀ ਬਣਦਾ ਹੈ। ਬੜਾ ਸੰਵੇਦਨਸ਼ੀਲ ਜਿਹੜਾ ਮਸਲਾ ਹੈ ਉਹ ਬਣਿਆ ਪਿਆ ਹੈ। ਉਹਨਾਂ ਨੇ ਇਨਫੈਕਟ ਇਹ ਧਮਕੀ ਦਿੱਤੀ ਸੀ ਈਰਾਨ ਨੇ ਵੀ ਤੁਸੀਂ ਸਾਡਾ ਫੜਿਆ ਹੈ ਅਤੇ ਅਸੀਂ ਵੀ ਤੁਹਾਡੇ ਜਿਹੜੇ ਤੇਲ ਵਾਲੇ ਟੈਂਕਰ ਆ ਇੱਥੋਂ ਲੰਘਣ ਨਹੀਂ ਦੇਣੇ, ਨਹੀਂ ਤਾਂ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਹਰਜੋਤ ਸਿੰਘ ਜੀ ਅਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਇਸ ਜਿਹੜੀ ਖਬਰ ਤੋਂ ਬਾਅਦ, ਅਤੇ ਫਿਰ ਆਪਾਂ ਹੋਰ ਖਬਰਾਂ ਲੈ ਕੇ ਜਿਹੜਾ ਤੁਹਾਡੇ ਨਾਲ ਇੱਦਾਂ ਹੀ ਜੁੜਾਂਗੇ, ਅਤੇ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਲਗਾਤਾਰ ਜੁੜੇ ਰਹੋ ਜੀ।
ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 5115 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। प्रसाद आइलैंड मार्केट, जिसका पहला नाम खालसा फैब्रिक सी, खुल चुका है अंडर न्यू ओनरशिप। वेस्ट सैक्रामेंटो ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ, ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665। ਮਨਜ਼ੂਰ ਲਾ ਫਰਮ। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ, ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ। ਆਟਾ, ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ, 10044 ਬਰੂਸਵਿਲ ਰੋਡ, ਸਵੀਟ 150, ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717। ਪ੍ਰੀਤ ਇੰਡੀਆ ਮਾਰਕੀਟ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ, ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ। ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਹੈ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਜਿੰਨੇ ਵੀ ਸਾਡੇ ਸਰੋਤੇ ਅਪਡੇਟ ਅਮਰੀਕਾ ਨੂੰ ਸੁਣ ਰਹੇ ਆ। ਰਾਜਕਰਮਵੀਰ ਸਿੰਘ ਜੀ, ਆਪਾਂ ਦੇਖਿਆ ਵੀ ਬਹੁਤ ਸਾਨੂੰ ਜਿਹੜਾ ਪੋਜ਼ਿਟਿਵ ਫੀਡਬੈਕ ਆਉਂਦਾ, ਆਪਾਂ ਜਿੱਥੇ ਵੀ ਸਾਨੂੰ ਸਾਡੇ ਸਰੋਤੇ ਮਿਲਦੇ ਆ ਕਹਿੰਦੇ ਵੀ ਪ੍ਰੋਗਰਾਮ ਜਿਹੜਾ ਵਧੀਆ ਹੁੰਦਾ ਅਪਡੇਟ ਅਮਰੀਕਾ, ਜਿੱਥੇ ਆਪਾਂ ਰਹਿ ਰਹੇ ਆ ਉੱਥੇ ਬਾਰੇ ਸਾਨੂੰ ਪਤਾ ਚੱਲ ਰਿਹਾ ਵੀ ਕੀ ਕੁਛ ਜਿਹੜਾ ਹੈਪਨ ਹੋ ਰਿਹਾ ਸਾਡੇ ਮੁਲਕ ਦੇ ਵਿੱਚ। ਇਹ ਵਧੀਆ ਗੱਲ ਹੈਗੀ ਆ, ਕਿਉਂਕਿ ਆਪਾਂ ਨੂੰ ਕਈਆਂ ਨੂੰ 40-40 50-50 ਸਾਲ ਵੀ ਆ ਗਏ ਉਸ ਮੁਲਕ ਛੱਡੇ ਨੂੰ, ਆਪਾਂ ਉੱਥੇ ਦੀ ਜ਼ਿਆਦਾ ਇਨਫੋਰਮੇਸ਼ਨ ਰੱਖਦੇ ਹਾਂ ਅਤੇ ਜਿਹੜੀ ਡੇਲੀ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਇਫੈਕਟ ਕਰਨਾ ਉਹਨਾਂ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ। ਸੋ ਕਹਿੰਦੇ ਵੀ ਹੁਣ ਬਹੁਤ ਵਧੀਆ। ਕਈ ਤਾਂ ਇਹ ਵੀ ਕਹਿੰਦੇ ਵੀ ਸਾਡੇ ਬਜ਼ੁਰਗਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ, ਕਿਉਂਕਿ ਉਹ ਰੇਡੀਓ 'ਤੇ ਕਈ ਵਾਰੀ ਸੁਣਦੇ ਹੈਗੇ ਆ ਜੀ, ਉਹ ਸਗੋਂ ਉਹਨਾਂ ਨੂੰ ਖਬਰਾਂ ਦੱਸਦੇ ਹੁੰਦੇ ਆ। ਸੋ ਕੱਲ੍ਹ ਫਰੈਜ਼ਨੋ ਵਾਲੇ ਇਲਾਕੇ ਵਿੱਚ ਉੱਥੇ ਸੀਗੇ, ਕਿਉਂਕਿ ਸਭ ਨੂੰ ਪਤਾ ਹੈ ਵੀ ਅਗਲੇ ਜਿਹੜੇ ਵੀਕ ਦੇ ਵਿੱਚ ਕਾਫੀ ਜਿਹੜੇ ਉੱਥੇ ਵੱਡੇ ਪ੍ਰੋਗਰਾਮ ਆ ਉੱਥੇ ਆ ਰਹੇ ਨੇ। ਪੰਜਾਬੀ ਕਲਚਰਲ ਸੈਂਟਰ USA ਉੱਥੇ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਉਸ ਦੇ ਸੰਬੰਧ ਦੇ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ ਸੀ। ਸੋ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਨੇ ਅਤੇ ਜਲਦ ਹੀ ਜਿਹੜੇ ਉੱਥੇ ਪ੍ਰੋਗਰਾਮ ਆ ਉਹ ਆਰੰਭ ਹੋਣੇ ਆ। ਸੋ ਉਸੇ ਹੀ ਸੰਬੰਧ ਦੇ ਵਿੱਚ ਜਿਹੜਾ ਪੰਜਾਬੀ ਕਲਚਰਲ ਸੈਂਟਰ ਜਿਹੜਾ ਕਿ ਪੰਜਾਬੀ ਰੇਡੀਓ USA ਫਰੈਜ਼ਨੋ ਸਟੂਡੀਓ ਦੇ ਕੰਪਲੈਕਸ ਦੇ ਵਿੱਚ ਹੀ ਆ, ਉੱਥੇ ਜਿਹੜੇ 2 ਪ੍ਰੋਗਰਾਮ ਆਉਂਦੇ ਵੀਕ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਆ ਰਹੇ ਨੇ, ਜਿਸ ਦੇ ਵਿੱਚ ਜਿਹੜਾ ਪਹਿਲਾ ਪ੍ਰੋਗਰਾਮ ਉੱਥੇ ਸ਼ਨੀਚਰਵਾਰ ਨੂੰ ਜਿਹੜਾ ਹੋਣਾ ਹੈ, ਜਿਸ ਦਿਨ ਕਾਫੀ ਮਸ਼ਹੂਰ ਉੱਘੇ ਚਿੱਤਰਕਾਰ ਸਿੱਖ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਜਿਹੜੇ ਕਿ ਸਰੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਆ, ਜਿਨ੍ਹਾਂ ਦਾ ਜਿਹੜਾ ਸਿੱਖੀ ਦੇ ਨਾਲ ਸਿੱਖ ਪਰੰਪਰਾਵਾਂ ਦੇ ਨਾਲ ਜਿਹੜੀ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਪੇਂਟਿੰਗਸ ਆ ਵਿਸ਼ਵ ਪ੍ਰਸਿੱਧ ਨੇ ਅਤੇ ਉਹਨਾਂ ਦੀਆਂ ਕਈ ਲੋਕਾਂ ਦੇ ਘਰਾਂ ਦੇ ਵਿੱਚ, ਕਈ ਅਜਾਇਬ ਘਰਾਂ ਦੇ ਵਿੱਚ, ਕਈ ਗੁਰੂ ਘਰਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਆ ਉਹ ਲੱਗੀਆਂ ਨੇ। ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਮਿਊਰਲਸ ਜਿਹੜੇ ਵੱਡੇ ਵੱਡੇ ਦੀਵਾਰਾਂ ਦੇ ਉੱਤੇ ਜਿਹੜੇ ਚਿੱਤਰ ਆ ਉਹ ਉਕੇਰੇ ਨੇ ਅਤੇ ਉਹਨਾਂ ਦੀ ਜਿਹੜੀ ਪ੍ਰਦਰਸ਼ਨੀ ਆ ਆਉਂਦੇ ਸ਼ਨੀਚਰਵਾਰ ਨੂੰ ਜਿਹੜੀ ਉਸ ਦਾ ਉਦਘਾਟਨ ਜਿਹੜਾ ਹੋਣ ਜਾ ਰਿਹਾ ਆ। ਅਤੇ ਉਸੇ ਉਦਘਾਟਨੀ ਸਮਾਰੋਹ ਦੇ ਵਿੱਚ ਬਲਤੇਜ ਪੰਨੂ ਜੋ ਕਿ ਪਹਿਲੀ ਵਾਰੀ ਅਮਰੀਕਾ ਦੇ ਦੌਰੇ ਦੇ ਉੱਤੇ ਆ ਰਹੇ ਨੇ, ਉਹ 13 ਜੁਲਾਈ ਦਿਨ ਸ਼ਨੀਚਰਵਾਰ ਨੂੰ ਆਉਂਦੇ ਜਿਹੜੇ ਆ ਸ਼ਨੀਚਰਵਾਰ ਨੂੰ ਉਹ ਪ੍ਰੋਗਰਾਮ ਹੋਣਾ ਹੈ। 3 ਵਜੇ ਤੋਂ ਲੈ ਕੇ 5-6 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਉੱਥੇ ਚੱਲਣਾ ਆ, ਜਿੱਥੇ ਬਲਤੇਜ ਪੰਨੂ ਹੁਣੀ ਆਪਣੇ ਜਿਹੜੇ ਜੀਵਨ ਦੇ ਨਾਲ ਸੰਬੰਧਿਤ ਜੋ ਉਹਨਾਂ ਦੇ ਨਾਲ ਵਾਪਰਿਆ ਪਿਛਲੇ ਕੁਝ ਸਾਲਾਂ ਦੇ ਵਿੱਚ ਉਹਦੇ ਬਾਰੇ ਗੱਲਾਂ ਬਾਤਾਂ ਕਰਨਗੇ। ਤੁਹਾਡੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਰੂਬਰੂ ਜਿਹੜੇ ਉੱਥੇ ਹੋਣਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੇ ਜਰਨੈਲ ਸਿੰਘ ਆਰਟਿਸਟ ਸਰੀ ਕੈਨੇਡਾ ਤੋਂ ਪਹੁੰਚ ਰਹੇ ਨੇ, ਪਹਿਲੀ ਵਾਰੀ ਜਿਹੜਾ ਇੱਦਾਂ ਦੀ ਜਿਹੜੇ ਚਿੱਤਰਕਾਰਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਉੱਥੇ ਅਮਰੀਕਾ 'ਚ ਪਹਿਲੀ ਵਾਰੀ ਆ ਰਹੇ ਆ। ਸਰੀ 'ਚ ਤਾਂ ਕੈਨੇਡਾ 'ਚ ਤਾਂ ਉਹਨਾਂ ਨੇ ਬਹੁਤ ਜਗ੍ਹਾ ਦੇ ਉੱਤੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਦੀਆਂ ਮਿਊਰਲਸ, ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਲੱਗੀਆਂ ਹੋਈਆਂ ਗੁਰੂ ਘਰਾਂ 'ਚ ਵੀ। ਕਈ ਵੱਡੇ ਉੱਥੇ ਆਰਟ ਹਾਊਸਿਸ ਦੇ ਵਿੱਚ ਇਹਨਾਂ ਦੀਆਂ ਪ੍ਰਦਰਸ਼ਨੀਆਂ ਲੱਗ ਚੁੱਕੀਆਂ। ਪਿੱਛੇ ਜੇ ਉਹ ਨਿਊਜ਼ੀਲੈਂਡ ਵੀ ਜਾ ਕੇ ਆਏ ਹੈਗੇ ਆ। ਸੋ ਨਾਲ ਹੀ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਬੇਟੀ ਵੀ ਆ ਰਹੀ, ਉਹ ਦੋਨੋਂ ਟੀਚਰ ਹੈਗੇ ਆਰਟ ਦੇ। ਸੋ ਬੱਚਿਆਂ ਦੀਆਂ ਕੈਂਪ ਵੀ ਲੱਗਣਾ ਹੈਗਾ ਆ। ਸੋ ਗੱਲ ਕੀ ਆ ਵੀ ਰਾਜਕਰਮਵੀਰ ਸਿੰਘ ਜੀ, ਜਿਹੜਾ ਇਹ ਪੇਂਟਿੰਗ ਅਤੇ ਜਿਹੜਾ ਆਰਟ ਵਾਲਾ ਵਿਸ਼ਾ ਆ ਨਾ, ਇਹਨੂੰ ਆਪਾਂ ਪੰਜਾਬੀ ਬਹੁਤ ਲਾਈਟਲੀ ਲੈਂਦੇ ਹਾਂ। ਇਹਦੀ ਐਗਜ਼ਾਮਪਲ ਇੱਕ ਇਹ ਹੈਗੀ ਆ, ਉਹਨਾਂ ਦੇ ਜਿਹੜੇ ਜਰਨੈਲ ਸਿੰਘ ਦੇ ਪਿਤਾ ਜੀ ਆ ਕਿਰਪਾਲ ਸਿੰਘ, ਉਹਨਾਂ ਦੀਆਂ ਸਾਰੀਆਂ ਹੀ ਪੇਂਟਿੰਗ ਅਜਾਇਬ ਘਰ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਉੱਥੇ ਲੱਗੀਆਂ ਹੋਈਆਂ। ਜੇ ਕਦੇ ਤੁਸੀਂ ਅਜਾਇਬ ਘਰ 'ਚ ਜਾਓ, ਉੱਥੇ ਵੀ ਤੁਹਾਨੂੰ ਇੱਦਾਂ ਲੱਗਦਾ ਵੀ ਜਦੋਂ ਪੇਂਟਿੰਗਸ ਰੱਖੀਆਂ ਹੁੰਦੀਆਂ ਕੋਈ ਸਿਮੈਟਰੀ ਨਹੀਂ ਹੈ, ਕੋਈ ਉੱਤੇ ਆ ਕੋਈ ਥੱਲੇ ਆ, ਕੋਈ ਏਜ ਵਾਈਜ਼ ਨਹੀਂ, ਕੋਈ ਕਿਸੇ ਤਰ੍ਹਾਂ ਈਵੈਂਟ ਵਾਈਜ਼ ਨਹੀਂ। ਪਰ ਜਦੋਂ ਤੁਸੀਂ ਇੱਥੇ ਗੋਰਿਆਂ ਦੇ ਕਿਸੇ ਚਰਚ ਵਿੱਚ ਜਾਓ ਜਾਂ ਈਵਨ ਇਟਲੀ ਰੋਮ ਜਾਓ, ਤੁਸੀਂ ਦੇਖੋ ਵੀ ਉੱਥੇ ਕਿੱਦਾਂ ਉਹਨੀ ਸਿਮੈਟਰੀ ਬਣਾ ਕੇ ਰੱਖੀ ਹੁੰਦੀ ਹੈਗੀ ਆ। ਸੋ ਆਪਾਂ ਨੂੰ ਬੱਚਿਆਂ ਨੂੰ ਜਿਹੜਾ ਜ਼ਿਆਦਾ ਇਨਵੋਲਵ ਕਰਨਾ ਚਾਹੀਦਾ ਹੈਗਾ ਆ। ਇਹ ਵਧੀਆ ਵਿਸ਼ਾ ਹੈਗਾ ਆ। ਮਾਵਾਂ ਜਿਹੜੀਆਂ ਆ ਉਹਨਾਂ ਨੂੰ ਬੱਚਿਆਂ ਨੂੰ ਇਨਵੋਲਵ ਕਰਨਾ ਚਾਹੀਦਾ ਹੈਗਾ। ਸੋ ਇਹਦੇ ਲਈ ਸਾਨੂੰ ਰਿਸਪੌਂਸ ਵੀ ਬਹੁਤ ਮਿਲ ਰਿਹਾ। ਬਹੁਤ ਸਾਰੇ ਬੱਚੇ ਜਿਹੜੇ ਰਜਿਸਟਰ ਹੋ ਰਹੇ ਆ। ਆਪਾਂ ਲਾਸਟ ਵੀਕ ਰੱਖੀ ਸੀ ਲਾਸਟ ਡੇਟ, ਪਰ ਥੋੜ੍ਹੇ ਦਿਨ ਹੋਰ ਵਧਾ ਦਿੱਤੇ ਤਾਂ ਕਿ ਹੋਰ ਬੱਚੇ ਮੇ ਵੀ 2 ਸੈਸ਼ਨ ਬਣਾ ਦਈਏ ਉੱਥੇ। ਅਤੇ ਕੱਲ੍ਹ ਵੀ ਰਾਜਕਰਮਵੀਰ ਸਿੰਘ ਜੀ, ਇੱਕ ਸਟਾਕਟਨ ਤੋਂ ਇੱਕ ਪੇਰੈਂਟਸ ਦੀ ਕਾਲ ਆਈ ਸੀ ਵੀ ਅਸੀਂ ਦੋਨੋਂ ਬੱਚੇ ਉੱਥੇ ਲੈ ਕੇ ਜਾ ਰਹੇ ਹਾਂ ਆਪਣੇ, ਅਤੇ ਅਸੀਂ ਹੋਟਲ ਵੀ ਬੁੱਕ ਕਰਾ ਲਿਆ ਵੀ ਅਸੀਂ 4 ਦਿਨ ਉੱਥੇ ਹੀ ਰਹਿਣਾ ਹੈਗਾ ਆ। ਸੋ ਇੱਦਾਂ ਦੇ ਵੀ ਡੈਡੀਕੇਟਡ ਜਿਹੜੇ ਪੇਰੈਂਟਸ ਹੈਗੇ ਆ, ਜਿਹੜੇ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਜਿਹੜਾ ਲਾਉਣਾ ਚਾਹੁੰਦੇ ਹੈਗੇ ਆ। ਬਿਲਕੁਲ। ਸੋ ਜੋ ਆਰਟ ਕੈਂਪ ਦੇ ਬਾਰੇ ਜੇ ਕੋਈ ਵੀ ਤੁਹਾਨੂੰ ਚਾਹੀਦੀ ਆ ਜਾਂ ਪ੍ਰਦਰਸ਼ਨੀ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ, ਤੁਸੀਂ ਪੰਜਾਬੀ ਕਲਚਰ ਸੈਂਟਰ USA ਦੇ ਜਿਹੜੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ, ਸਾਬਕਾ ਐਡੀਟਰ ਅੰਮ੍ਰਿਤਸਰ ਟਾਈਮ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 559 403
9290 559 4039290 ਦੇ ਉੱਤੇ। ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਕਲਾ ਦੇ ਵੱਲ ਬਹੁਤ ਸਾਰੇ ਜਿਹੜੇ ਬੱਚੇ ਆ ਇਸ ਪਾਸੇ ਵੱਲ ਨੂੰ ਹੁੰਦੇ ਨੇ। ਸੋ ਮਾਪੇ ਜਦੋਂ ਆਉਣਗੇ, ਮਾਪਿਆਂ ਦੇ ਲਈ ਵੀ ਉੱਥੇ ਵਿਸ਼ੇਸ਼ ਪ੍ਰੋਗਰਾਮ ਜਿਹੜੇ ਉਹ ਰੱਖੇ ਜਾਣਗੇ ਵੀ ਜਿੰਨਾ ਚਿਰ ਉਹਨਾਂ ਦਾ ਬੱਚਿਆਂ ਦੀ ਕਲਾਸ ਸੈਸ਼ਨ ਜਿਹੜਾ ਚੱਲਣਾ ਆ, ਸੈਸ਼ਨ ਚੱਲਣਾ ਆ, ਵੀ ਉਹਨਾਂ ਸਮਾਂ ਉਹਨਾਂ ਦੇ ਲਈ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਕਲਚਰ ਸੈਂਟਰ ਦੇ ਹਾਲ ਦੇ ਵਿੱਚ ਜਿੱਦਾਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਕੁਛ ਡਾਕੂਮੈਂਟਰੀਜ਼ ਵਗੈਰਾ ਜਿਹੜੀਆਂ ਆ ਉੱਥੇ ਉਹਨਾਂ ਦੇ ਲਈ ਪੇਸ਼ ਕੀਤੀਆਂ ਉਹ ਜਾਇਆ ਕਰਨਗੀਆਂ, ਤਾਂ ਜੋ ਵੀ ਉਹ ਵੀ ਉਹਨਾਂ ਸਮਾਂ ਜਿਹੜਾ ਆ ਉਹ ਨਾਲ ਦੇ ਨਾਲ ਕੁਛ ਹੋਰ ਵੀ ਜਿਹੜਾ ਨਵਾਂ ਆ ਉੱਥੋਂ ਸਿੱਖ ਕੇ ਜਿਹੜਾ ਉਹ ਚਾਹਣ। ਅਤੇ ਬਾਕੀ ਜਿਹੜੇ ਬਲਤੇਜ ਪੰਨੂ ਉਹਨਾਂ ਦੇ ਪ੍ਰੋਗਰਾਮ, ਉਹ 3 ਜਿਹੜੇ ਪ੍ਰੋਗਰਾਮ ਹੈਗੇ ਨੇ, ਉਹਨਾਂ ਨੇ 3 ਦਿਨ ਦੇ ਲਈ ਅਮਰੀਕਾ ਦੇ ਵਿੱਚ ਉਹਨਾਂ ਨੇ ਆਉਣਾ ਆ। ਸੋ ਪਹਿਲਾ ਜਿਹੜਾ ਪ੍ਰੋਗਰਾਮ ਉਹ 12 ਤਰੀਕ ਨੂੰ ਹੈਗਾ ਆ, 12 ਜਿਹੜੀ ਆਉਂਦਾ ਸ਼ੁੱਕਰਵਾਰ ਆ, 12 ਜੁਲਾਈ ਦਾ। ਸੈਕਰਾਮੈਂਟੋ ਇਲਾਕੇ ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲੇ ਜਿਹੜੇ ਆ ਉਹ ਉੱਧਰਲੇ ਪਾਸੇ ਉੱਥੇ ਆ ਸਕਦੇ ਆ। ਸੈਕਰਾਮੈਂਟੋ ਦੇ ਵਿੱਚ ਮਿਰਾਜ ਬੈਂਕਟ ਹਾਲ ਜਿਹੜਾ ਹੈਗਾ ਅਲ ਕਮੀਨੋ ਜਿਹੜਾ ਰੋਡ ਦੇ ਉੱਤੇ ਆ, ਉੱਥੇ ਉਹ ਹੋਣ ਜਾ ਰਿਹਾ ਹੈ ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਪ੍ਰੋਗਰਾਮ ਲਿਖਿਆ ਗਿਆ ਆ। ਸੋ ਉੱਥੇ ਵੀ ਆਪ ਸਭ ਨੂੰ ਜਿਹੜਾ ਪਹੁੰਚਣ ਦੇ ਲਈ ਬੇਨਤੀ ਆ ਵੀ ਹੋਮਾ ਕੇ ਤੁਸੀਂ ਉੱਥੇ ਪਹੁੰਚਣਾ ਆ। ਅਤੇ ਨਾਲ ਹੀ ਜਿਹੜਾ 13 ਤਰੀਕ ਨੂੰ ਜਿੱਦਾਂ ਦੱਸਿਆ ਆਲਰੇਡੀ ਪੰਜਾਬੀ ਕਲਚਰ ਸੈਂਟਰ USA, ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਆ ਫਰੈਜ਼ਨੋ ਦੇ ਵਿੱਚ, ਉੱਥੇ ਜਿਹੜਾ ਉਹ ਲਿਖਿਆ ਗਿਆ ਸ਼ਾਮੀ 3 ਵਜੇ ਤੋਂ 5 ਵਜੇ ਤੱਕ, ਉੱਥੇ ਬਲਤੇਜ ਪੰਨੂ ਹੋਣਾ ਨੇ ਆਪਣੇ ਕੋਲ ਹੋਣਾ ਆ। ਅਤੇ ਫਿਰ 14 ਤਰੀਕ ਨੂੰ ਬੇ ਏਰੀਆ ਦੀਆਂ ਜਿਹੜੇ ਲੋਕ ਆ ਉਹਨਾਂ ਦੇ ਲਈ ਜਿਹੜਾ ਇੱਥੇ ਪ੍ਰੋਗਰਾਮ ਲਿਖਿਆ ਗਿਆ ਆ ਗੁਰਦੁਆਰਾ ਸਿੰਘ ਸਭਾ 680 ਈਸਟ ਕੈਲਾਵਰਸ ਬੁਲੇਵਾਰਡ ਮਿਲਪੀਟਸ, ਜਿਹੜਾ ਇੱਥੇ ਪ੍ਰੋਗਰਾਮ ਲਿਖਿਆ ਗਿਆ ਆ। ਬਿਲਕੁਲ 680 ਜਿਹੜਾ ਫਰੀਵੇ ਉਸ ਦੇ ਬਿਲਕੁਲ ਲਾਗੇ ਆ, ਐਗਜ਼ਿਟ ਦੇ ਬਿਲਕੁਲ ਕੁਛ ਕੁ ਜੇ ਕਹਿ ਲਓ ਵੀ ਯਾਰਡਸ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਹੈਗਾ ਆ। ਉੱਥੇ ਉਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਹਾਲ ਹੈਗਾ ਆ ਅੰਦਰ ਕਾਫੀ ਵੱਡਾ। ਸੋ ਉੱਥੇ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਗਿਆ ਆ ਉਹ ਦੁਪਹਿਰ 1:30 ਵਜੇ ਤੋਂ ਲੈ ਕੇ 3-3:30 ਵਜੇ ਤੱਕ ਬੇਰੀਆ ਇਲਾਕੇ ਦੇ ਵਿੱਚ ਸੰਗਤਾਂ ਦੇ ਲਈ ਜਿਹੜਾ ਆ ਉਹ ਉੱਥੇ ਪ੍ਰੋਗਰਾਮ ਹੈਗਾ। ਜੇ ਇਸ ਦੇ ਬਾਰੇ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਕਾਲ ਕਰਕੇ ਜਿਹੜਾ ਉਹ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। 408-272 5200। ਸੋ ਇੱਕ ਵਾਰੀ ਫੇਰ ਕੋਈ ਸਪੈਸ਼ਲ ਸੱਦਾ ਨਹੀਂ ਹੈ, ਆਪਾਂ ਹਰ ਇੱਕ ਜਿੰਨੇ ਵੀ ਸਾਡੇ ਸਰੋਤੇ ਹੈਗੇ ਜਿਹੜੇ ਸੁਣਦੇ ਹੈਗੇ ਆ, ਬਲਤੇਜ ਪੰਨੂ ਦੇ ਫੈਨ ਵੀ ਆਪਣੇ ਆਪ ਜ਼ਰੂਰ ਉੱਥੇ ਇਹਨਾਂ ਸਾਰੀਆਂ ਜਿੰਨੀਆਂ ਲੋਕੇਸ਼ਨਾਂ ਹੈਗੀਆਂ 3 ਜਗ੍ਹਾ ਤੇ ਹੀ ਪਹੁੰਚੋ, ਜਿਹੜਾ ਵੀ ਜਿਸ ਨੂੰ ਨਜ਼ਦੀਕ ਲੱਗਦਾ ਉੱਥੇ ਜ਼ਰੂਰ ਪਹੁੰਚੇ, ਕਿਉਂਕਿ ਉਹਨਾਂ ਨੇ ਆਪਣੇ ਬਾਰੇ ਪਲੱਸ ਪੰਜਾਬ 'ਚ ਜਿਹੜੀ ਡਰੱਗਸ ਆ ਅਤੇ ਪਾਣੀਆਂ ਬਾਰੇ ਗੱਲਬਾਤ ਕਰਨੀ ਹੈਗੀ ਆ। ਅਤੇ ਨਾਲ ਦੀ ਨਾਲ ਰਾਜਕਨਵੀਰ ਸਿੰਘ ਜੀ ਸਾਡੇ ਕੋਲ ਬਹੁਤ ਸਮੇਂ ਤੋਂ ਸਾਨੂੰ ਜਿਹੜੇ ਕੈਨੇਡੀਅਨ ਲਿਸਨਰ ਸਾਡੇ ਹੈਗੇ ਆ, ਸਾਡੇ ਗੁਆਂਢੀ ਮੁਲਕ ਦੇ, ਉਹ ਬੇਨਤੀ ਕਰਦੇ ਰਹਿੰਦੇ ਸੀ ਵੀ ਤੁਸੀਂ ਕੈਨੇਡਾ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਦਿਆ ਕਰੋ। ਕੈਨੇਡਾ ਦੇ ਵਿੱਚ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਅਤੇ ਜਿਹੜੀ ਅੱਜ ਖਬਰ ਆ ਰਹੀ ਆ ਉਹਦੇ ਮੁਤਾਬਕ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਉਹ ਪੂਰੀ ਤਰ੍ਹਾਂ ਕੈਨੇਡਾ ਦੀਆਂ ਇਲੈਕਸ਼ਨਾਂ ਦੇ ਵਿੱਚ ਇਨਵੋਲਵ ਹੋਏਗੀ, ਕਿਉਂਕਿ ਜਿਹੜੇ ਸਟੀਫਨ ਹਾਰਪਰ ਹੈਗੇ ਆ ਕੰਜ਼ਰਵੇਟਿਵ ਆ, ਉਹਨਾਂ ਨੂੰ ਸਾਬਕਾ ਪ੍ਰਾਈਮ ਮਿਨਿਸਟਰ ਜੀ, ਉਹਨਾਂ ਨੂੰ ਇੰਡੀਆ ਦੀ ਗਵਰਨਮੈਂਟ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਹੈ, ਗਲੋਬਲ ਇੰਡੀਅਨ ਆਫ ਦਾ ਅਵਾਰਡ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੂੰ ਦਿੱਤਾ ਗਿਆ ਆ। ਅਤੇ ਇਹ ਬੜੀ ਅਹਿਮ ਜਿਹੜੀ ਆ ਹਰਜੋਤ ਸਿੰਘ ਜੀ, ਉੱਥੇ ਜਿਹੜੀ ਇਹਨਾਂ ਦਾ ਸੈਮੀਨਾਰ ਜਾਂ ਇਹ ਜਿਹੜਾ ਅਵਾਰਡ ਸੈਰੇਮਨੀ ਜਿਹੜੀ ਉੱਥੇ ਕੀਤੀ ਗਈ ਆ ਬਰੈਂਪਟਨ ਦੇ ਵਿੱਚ ਹੋਈ ਆ। ਅਤੇ ਬਰੈਂਪਟਨ ਦੇ ਵਿੱਚ ਜਿਹੜੇ ਕੈਨੇਡਾ ਇੰਡੀਅਨ ਫਾਊਂਡੇਸ਼ਨ ਜਿਹੜੀ ਆ ਉਹਨਾਂ ਦੇ ਵੱਲੋਂ ਇਹ ਸਮਾਗਮ ਕਰਾਇਆ ਗਿਆ ਸੀ। ਉਸੇ ਦੌਰਾਨ ਹੀ ਜਿਹੜਾ ਸਟੀਵਨ ਹਾਰਪਰ ਆ ਉਸਨੂੰ ਗਲੋਬਲ ਇੰਡੀਅਨ ਅਵਾਰਡ ਦਿੱਤਾ ਗਿਆ ਆ। ਇਸ ਮੌਕੇ ਉੱਥੇ ਜਿਹੜੇ ਕਹਿੰਦੇ ਖਾਲਿਸਤਾਨੀ ਜਿਹੜੇ ਸਿੱਖ ਸੀਗੇ ਉਹਨਾਂ ਦੇ ਖਿਲਾਫ ਜਿਹੜੇ ਕੀਤੇ ਗਏ ਸ਼ਬਦਾਂ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਆ ਉਹ ਜਿਹੜਾ ਬੜਾ ਅਹਿਮ ਜਿਹੜਾ ਰਿਹਾ। ਉਹਨਾਂ ਨੇ ਜਿਹੜਾ ਸ਼ਬਦ ਵਰਤੇ ਵੀ ਐਲੀਫੈਂਟ ਇਨ ਦਾ ਰੂਮ, ਵੀ ਇੱਕ ਟਾਈਮ ਦੇ ਉੱਤੇ ਯਾਦ ਰਹੇ ਵੀ ਇਹ ਜਿਹੜੇ ਸਟੀਵਨ ਹਾਰਪਰ ਜਦੋਂ ਇੰਡੀਆ ਦੇ ਦੌਰੇ ਦੇ ਉੱਤੇ ਸੀਗੇ ਤਾਂ ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਖਾਲਿਸਤਾਨ ਦੀ ਮੰਗ ਜੇ ਕੋਈ ਕੈਨੇਡਾ ਦੇ ਵਿੱਚ ਕਰਦਾ ਤੇ ਉਹਨਾਂ ਦੇ ਸੰਵਿਧਾਨ ਦੇ ਅਨੁਸਾਰ ਇਸ ਦੇ ਵਿੱਚ ਕੋਈ ਗਲਤ ਜਿਹੜੀ ਚੀਜ਼ ਆ ਉਹ ਨਹੀਂ ਹੈਗੀ। ਅਤੇ ਕਿਉਂਕਿ ਕੁਬੈਕ ਵੀ ਜਿਹੜਾ ਉੱਥੇ ਦਾ ਇੱਕ ਪ੍ਰੋਵਿੰਸ ਹੈਗਾ ਆ, ਉਸਨੇ ਵੀ 2-3 ਵਾਰੀ ਰੈਫਰੈਂਡਮ ਜਿਹੜਾ ਕਰਾ ਕੇ ਦੇਖਿਆ ਆ, ਉਹ ਉੱਥੇ ਅਲਾਊਡ ਹੈਗਾ ਆ, ਤੁਸੀਂ ਕਰਾ ਸਕਦੇ ਹੋ ਜਿਹੜਾ ਆ ਸ਼ਾਂਤੀਪੂਰਵਕ ਤਰੀਕੇ ਦੇ ਨਾਲ। ਇਹ ਇੰਟਰਨੈਸ਼ਨਲ ਡੈਮੋਕ੍ਰੇਟਿਕ ਯੂਨੀਅਨ ਦੇ ਚੇਅਰਮੈਨ ਵੀ ਜਿਹੜੇ ਆ, ਸਾਬਕਾ ਪ੍ਰਧਾਨ ਮੰਤਰੀ ਵੀ ਆ। ਸੋ ਇੰਡੀਅਨ ਜਿਹੜੀ ਫਾਊਂਡੇਸ਼ਨ ਆ ਕੈਨੇਡਾ ਦੇ ਵਿੱਚ ਉਹ ਹੁਣ ਬਿਲਕੁਲ ਸਰਗਰਮ ਜਿਹੜੀ ਆ ਉਹ ਹੋ ਚੁੱਕੀ ਆ। ਉੱਥੋਂ ਦੀਆਂ ਫੈਡਰਲ ਇਲੈਕਸ਼ਨਸ ਆ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਸਾਰੀਆਂ ਸਰਗਰਮੀਆਂ ਦੇ ਵਿੱਚ ਕੈਨੇਡਾ ਦੇ ਵਿੱਚ ਇਲੈਕਸ਼ਨ ਕਿਸ ਪਾਸੇ ਵੱਲ ਨੂੰ ਜਾ ਰਹੀ ਆ, ਕੀ ਉੱਥੋਂ ਦੇ ਆਪਣੇ ਲੋਕਾਂ ਦੇ ਮੁੱਦੇ ਨੇ, ਕੀ ਜਿਹੜੀਆਂ ਉੱਥੇ ਦੀਆਂ ਸਮੱਸਿਆਵਾਂ ਚੱਲ ਰਹੀਆਂ ਆ,
ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਕੈਨੇਡੀਅਨ ਨਿਊਜ਼ ਬੁਲੇਟਿਨ ਅਪਡੇਟ ਕੈਨੇਡਾ ਉਹ ਬਹੁਤ ਹੀ ਜਲਦ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਆ। ਤੁਹਾਨੂੰ ਜਲਦ ਹੀ ਜਿਹੜੀ ਆ ਉਸ ਦਾ ਸਮਾਂ ਆ ਉਹ ਦੱਸ ਦਿੱਤਾ ਜਾਵੇਗਾ। ਆਉਂਦੇ ਵੀਕ ਦੇ ਵਿੱਚ ਜਿਹੜੀ ਆ ਸਾਡੇ ਵੱਲੋਂ ਪੰਜਾਬੀ ਰੇਡੀਓ USA ਵੱਲੋਂ ਟਰਾਈ ਹੈਗੀ ਆ ਵੀ ਆਉਂਦੇ ਵੀਕ ਦੇ ਵਿੱਚ ਜਾਂ ਥੋੜ੍ਹੇ ਹੀ ਜਿਹੜੇ ਸਮੇਂ ਦੇ ਵਿੱਚ ਜਿਹੜਾ ਅਪਡੇਟ ਕੈਨੇਡਾ ਪ੍ਰੋਗਰਾਮ ਕੈਨੇਡੀਅਨ ਨਿਊਜ਼ ਬੁਲੇਟਿਨ ਆ ਉਹ ਆਰੰਭ ਕੀਤਾ ਜਾਊਗਾ। ਸਮੇਂ ਦੇ ਬਾਰੇ ਜਾਣਕਾਰੀ ਤੁਹਾਨੂੰ ਬਹੁਤ ਹੀ ਜਲਦ ਜਿਹੜੀ ਆ ਉਹ ਦਿੱਤੀ ਜਾਵੇਗੀ। ਬਿਲਕੁਲ। ਸੋ ਬਹੁਤ ਸਾਰੇ ਟਰੱਕਰ ਵੀਰ ਵੀ ਕੈਨੇਡਾ ਤੋਂ ਇੱਧਰ ਰੋਜ਼ ਆਉਂਦੇ ਹੈਗੇ ਆ। ਕਹਿੰਦੇ ਵੈਨਕੂਵਰ ਵਾਲੀ ਸਾਈਡ ਤੋਂ ਘੱਟੋ ਘੱਟ 1000 ਟਰੱਕ ਇੱਧਰ ਆਉਂਦਾ। ਹੋਰ ਕੈਨੇਡਾ 'ਚ ਵੀ ਆਪਣੇ ਲਿਸਨਰ ਬਹੁਤ ਆ, ਉਹਨਾਂ ਨੂੰ ਫਿਰ ਬਹੁਤ ਹੀ ਪ੍ਰੋਮੀਨੈਂਟ ਜਰਨਲਿਸਟ ਅਸੀਂ ਪਿਕ ਕੀਤੇ ਹੈਗੇ ਆ ਇਸ ਪ੍ਰੋਗਰਾਮ ਦੇ ਲਈ। ਉਹ ਜਿਹੜਾ ਆ ਕੈਨੇਡਾ 'ਚ ਕੀ ਕੁਛ ਵਾਪਰ ਰਿਹਾ ਆ ਉਹਦੇ ਬਾਰੇ ਜਿਹੜੀ ਅਪਡੇਟ ਕੈਨੇਡਾ ਪ੍ਰੋਗਰਾਮ ਹਰ ਰੋਜ਼ ਲੈ ਕੇ ਕੁਛ ਮਿੰਟਾਂ ਲਈ ਆਇਆ ਕਰਨਗੇ, ਜਿਸ ਤਰ੍ਹਾਂ ਤੁਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਸੁਣਦੇ ਹੈਗੇ ਆ। ਜੀ ਜੀ। ਅਤੇ ਵਾਪਸ ਆਪਾਂ ਪ੍ਰੋਗਰਾਮ ਦੇ ਵਿੱਚ ਵਧੀਆ ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਉੱਤੇ ਨਜ਼ਰ ਮਾਰੀਏ। ਅਤੇ ਆਪਾਂ ਨੂੰ ਪਤਾ ਵੀ ਬੀਤੇ ਵੀਕ ਦੇ ਵਿੱਚ ਜਿਹੜਾ ਸਦਰਨ ਕੈਲੀਫੋਰਨੀਆ ਆ LA ਸਾਈਡ ਵਾਲੇ ਪਾਸੇ ਉੱਥੇ ਕਾਫੀ ਵੱਡੇ ਜਿਹੜੇ ਭੂਚਾਲ ਆ ਉਹ ਆਏ ਸੀ। ਇੱਕ ਜਿਹੜਾ 6.4 ਅਤੇ ਦੂਜਾ ਜਿਹੜਾ 7.1 ਤੀਬਰਤਾ ਦਾ ਜਿਹੜਾ ਉਹ ਦੱਸਿਆ ਜਾਂਦਾ ਸੀ, ਜਿਸ ਦੇ ਕਰਕੇ ਕਾਫੀ ਥਾਵਾਂ ਦੇ ਉੱਤੇ ਜਿਹੜੇ ਲੋਕਾਂ ਦੇ ਵਿੱਚ ਦਹਿਸ਼ਤ ਜਿਹੜੀ ਉਹ ਫੈਲੀ ਆ। ਕਹਿੰਦੇ ਲੋਕ ਇੰਨੇ ਕੁ ਸਦਰਨ ਕੈਲੀਫੋਰਨੀਆ ਦੇ ਵਿੱਚ ਕਈ ਡਰੇ ਸੀ, ਉਹ ਘਰੋਂ ਬਾਹਰ ਹੀ ਸੌਂ ਰਹੇ ਸੀਗੇ ਰਾਤਾਂ ਨੂੰ ਵੀ ਪਤਾ ਨਹੀਂ ਵੀ ਭਾਈ ਰਾਤੋਂ ਰਾਤ ਜੇ ਕਿ ਦੁਬਾਰਾ ਭੁਚਾਲ ਕੋਈ ਇਸ ਪਾਸੇ ਵੱਲ ਨੂੰ ਆ ਗਿਆ ਵੀ ਅਸੀਂ ਕਿਤੇ ਸੁੱਤੇ ਹੀ ਜਿਹੜੇ ਉਹ ਨਾ ਰਹਿ ਜਾਈਏ। ਬਹੁਤ ਸਾਰੀ ਥਾਵਾਂ ਦੇ ਉੱਤੇ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਨੁਕਸਾਨ ਹੋਇਆ। ਕਈ ਥਾਵਾਂ ਦੇ ਉੱਤੇ ਰੋਡਸ ਜਿਹੜੀਆਂ ਆ ਉਹ ਟੁੱਟ ਗਈਆਂ, ਸ਼ਿਫਟ ਜਿਹੜੀਆਂ ਉਹ ਹੋ ਗਈਆਂ। ਕਈ ਥਾਵਾਂ ਦੇ ਉੱਤੇ ਅੱਗਾਂ ਵੀ ਜਿਹੜੀਆਂ ਉਹ ਲੱਗ ਗਈਆਂ। ਸੋ ਇਹ ਦੋ ਮੇਜਰ ਅਰਥਕੁਏਕਸ ਦੇ ਕਰਕੇ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਡਰ ਆ ਉਹ ਬਣਿਆ ਪਿਆ ਆ। ਪਰ LA ਵਾਲੇ ਸਾਈਡ ਵਾਲਿਆਂ ਦੀ ਜਿਹੜੇ ਕਹਿੰਦੇ ਆ ਵੀ ਉਹ ਇਹ ਖਾਸੀਅਤ ਆ, ਉਹ ਅਜਿਹੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਆ ਅਤੇ ਪਰ ਉਹ ਫਿਰ ਆਪੋ ਆਪਣੇ ਕੰਮਾਂ ਦੇ ਉੱਤੇ ਫਿਰ ਦ੍ਰਿੜਤਾ ਦੇ ਨਾਲ ਜਿਹੜੇ ਉਹ ਜੁਟ ਜਾਂਦੇ ਨੇ। ਰਿਜਕ੍ਰੈਸਟ ਕਿਉਂਕਿ ਕੁਛ ਕੁ ਮੀਲ ਦੂਰੀ 'ਤੇ ਸੀਗਾ LA ਤੋਂ, ਜਿਸ ਕਰਕੇ LA ਦੇ ਮੇਨ ਸ਼ਹਿਰਾਂ ਦੇ ਵਿੱਚ LA ਵਾਲੇ ਪਾਸੇ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਭਿਆਨਕ ਝਟਕੇ ਜਿਹੜੇ ਨਹੀਂ ਸੀ ਜਿੰਨੇ ਰਿਜਕ੍ਰੈਸਟ ਜਿੱਥੇ ਐਪੀ ਸੈਂਟਰ ਹੁੰਦਾ ਆ, ਜਿੱਥੇ ਭੂਚਾਲ ਆਇਆ ਸੀ ਉੱਥੇ ਸੀਗੇ। ਉੱਥੇ ਜਿਹੜੇ 20,000 ਤੋਂ ਵੱਧ ਜਿਹੜੇ ਲੋਕ ਰਹਿੰਦੇ ਸੀਗੇ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਅਤੇ ਦਹਿਸ਼ਤ ਜਿਹੜੀ ਇਸ ਟਾਈਮ ਭੂਚਾਲਾਂ ਦੇ ਕਰਕੇ ਬਣੀ ਹੋਈ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਪਰ ਇਹਨਾਂ ਦੋ ਭੂਚਾਲਾਂ ਦੇ ਕਰਕੇ ਇੱਕ ਵਾਰੀ ਲੋਕਾਂ ਨੂੰ ਇਹ ਫਿਰ ਯਾਦ ਜਿਹੜਾ ਆ ਗਿਆ ਵੀ ਭਈ ਆਪਣਾ ਐਮਰਜੈਂਸੀ ਦੇ ਲਈ ਆਪਾਂ ਨੂੰ ਤਿਆਰੀ ਜਿਹੜੀ ਆ ਉਹ ਰੱਖਣੀ ਚਾਹੀਦੀ ਆ। ਮੈਨੂੰ ਵੀ ਸ਼ੁਕਰ ਆ ਵੀ ਬਹੁਤ ਜ਼ਿਆਦਾ ਵੱਡਾ ਜਿਹੜਾ ਭੂਚਾਲ ਉਹ ਜਿੱਥੇ ਜ਼ਿਆਦਾ ਵਸੋਂ ਸੀ ਉੱਥੇ ਨਹੀਂ ਆ। ਜੇ ਉੱਥੇ ਹੁੰਦਾ ਤਾਂ ਇਹ ਕਾਫੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਸੀਗਾ। ਜੀ ਬਿਲਕੁਲ। ਸੋ ਜਿੰਨੇ ਵੀ ਜਿਓਲੋਜਿਸਟ ਜਾਂ ਸਿਸਮੋਲੋਜਿਸਟ ਆ ਉਹ ਕਹਿੰਦੇ ਵੀ ਜਿਹੜਾ ਇਸ ਵਾਰੀ ਅਰਥਕੁਏਕ ਦਾ ਮੇਨ ਸੈਂਟਰ ਸੀ ਉਹ ਥੋੜ੍ਹਾ ਰਿਮੋਟ ਏਰੀਏ ਦੇ ਵਿੱਚ ਸੀ, ਪਰ ਜੇ ਸ਼ਹਿਰ ਦੇ ਵਿੱਚ ਹੁੰਦਾ ਤਾਂ ਉਹਦੇ ਨਾਲ ਨੁਕਸਾਨ ਕਾਫੀ ਹੋ ਸਕਦਾ ਸੀਗਾ। ਅਤੇ ਰਾਜਕਰਮਵੀਰ ਸਿੰਘ ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਗਰੀਸ ਤੋਂ ਆ ਰਹੀ ਆ। ਗਰੀਸ ਦੇ ਵਿੱਚ ਕਹਿੰਦੇ ਵੀ ਅਨਪਲਾਇਮੈਂਟ ਬਹੁਤ ਜ਼ਿਆਦਾ ਸੀ ਅਤੇ ਉੱਥੇ ਦੀ ਜਿਹੜੀ ਲੈਫਟ ਲਿਸਟ ਗਵਰਨਮੈਂਟ ਆ ਉਹ ਹਾਰ ਗਈ ਹੈਗੀ ਆ ਅਤੇ ਗਰੀਕ ਦੇ ਵਿੱਚ ਸੈਂਟਰਿਸਟ ਗਵਰਨਮੈਂਟ ਜਿਹੜੀ ਹੈਗੀ ਆ ਉਹਨਾਂ ਨੇ ਪਾਵਰ ਟੇਕ ਓਵਰ ਕਰ ਲਈ ਹੈਗੀ ਆ। ਕਿਰਿਆਕੋਸ ਮਿਟਸੋਕਟਸੀ ਜਿਹੜਾ ਆ ਇਹ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਲੀਡਰ ਜਿਹੜਾ ਆ ਉਹ ਗਰੀਕ ਲੋਕ ਜਿਹੜੇ ਆ ਉਹਨਾਂ ਨੇ ਚੁਣ ਲਿਆ। ਇਹ ਹਾਰਵਰਡ ਐਜੂਕੇਟਡ ਬੰਦਾ ਹੈਗਾ ਆ। ਸੋ ਕਹਿੰਦਾ ਵੀ ਮੈਂ ਜਿਹੜੀ ਆ ਗਰੀਸ ਦੀ ਇਕੋਨਮੀ ਆ ਉਹਨੂੰ ਉੱਪਰ ਚੱਕੂੰਗਾ ਅਤੇ ਗਰੀਸ ਨੂੰ ਜਿਹੜਾ ਵਧੀਆ ਮੁਲਕ ਉਹ ਬਣਾਊਂਗਾ। ਜੀ ਬਿਲਕੁਲ। ਉੱਥੇ ਨਵੇਂ ਜਿਹੜੇ ਆਏ ਨੇ। ਗਰੀਸ ਜਿਹੜਾ ਯੂਰਪ ਦੇ ਵਿੱਚ ਪਹਿਲਾ ਮੁਲਕ ਸੀਗਾ ਜਦੋਂ ਜਿਹੜੀ ਇਕਨੋਮਿਕ ਮੈਲਟ ਡਾਊਨ ਜਦੋਂ ਉੱਥੇ ਕ੍ਰਾਈਸਿਸ ਜਿਹੜਾ ਆਇਆ ਸੀ, ਵਨ ਆਫ ਦਾ ਫਸਟ ਮੁਲਕਾਂ ਦੇ ਵਿੱਚ ਸੀਗਾ ਜਿੱਥੇ ਜਿਹੜੀ ਅਨਇੰਪਲੋਇਮੈਂਟ ਆ ਉਹ ਸ਼ੂਟ ਜਿਹੜੀ ਆ ਪੂਰੀ ਤਰ੍ਹਾਂ ਇੰਨੀ ਕੁ ਜ਼ਿਆਦਾ ਵੱਧ ਗਈ ਸੀ ਵੀ ਡਬਲ ਫਿਗਰਸ ਦੇ ਵਿੱਚ ਉਹ ਆ ਗਈ ਸੀ। 20-30% ਤੱਕ ਇੱਕ ਟਾਈਮ ਦੇ ਉੱਤੇ ਪਹੁੰਚ ਸੀਗੀ। ਉਹਨਾਂ ਦਾ ਜਿਹੜਾ ਪੂਰਾ ਅਰਥਚਾਰਾ ਆ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਜਿਹੜਾ ਉਸ ਟਾਈਮ ਦੇ ਉੱਤੇ ਹੋ ਗਿਆ ਸੀਗਾ। ਸੋ ਹੁਣ ਹਾਰਵਰਡ ਦਾ ਪੜ੍ਹਿਆ ਲਿਖਿਆ ਬੈਂਕਰ ਜਿਹੜਾ ਉੱਥੇ ਗਿਆ ਆ, ਉਹਦਾ ਆਈ ਥਿੰਕ ਪਿਤਾ ਵੀ ਜਿਹੜਾ ਇੱਕ ਟਾਈਮ ਦੇ ਉੱਤੇ ਪ੍ਰਾਈਮ ਮਿਨਿਸਟਰ ਜਿਹੜਾ ਉਹ ਰਹਿ ਚੁੱਕਾ, ਸਿਸਟਰ ਵੀ ਫੋਰਨ ਮਿਨਿਸਟਰ ਰਹੀ ਆ। ਸੋ ਮਤਲਬ ਪੋਲੀਟੀਕਲ ਘਰਾਣੇ ਦੇ ਵਿੱਚੋਂ ਹੀ ਜਿਹੜਾ ਆ ਨੈਪੋਟਿਜ਼ਮ ਦਾ ਹੀ ਜਿਹੜਾ ਇੱਕ ਹਵਾਲਾ ਉੱਥੇ ਦੇਖਿਆ ਗਿਆ। ਪਰ ਕੰਜ਼ਰਵੇਟਿਵ ਜਿਹੜੇ ਉੱਥੇ ਆ ਉਹ ਮੁੜ ਸੱਤਾ ਦੇ ਵਿੱਚ ਉੱਥੇ ਆਏ ਨੇ। ਸੋ ਲੈਟਸ ਸੀ ਉੱਥੇ ਕਿਹੜਾ ਕੀ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਨਿਊਯਾਰਕ ਦੇ ਗਵਰਨਰ ਜਿਹੜੇ ਹੈਗੇ ਨੇ ਐਂਡਰਿਊ ਕੁਮੋ,
ਉਹਨਾਂ ਨੇ ਬੀਤੇ ਦਿਨੀ ਇੱਕ ਜਿਹੜਾ ਆ ਬਿੱਲ ਆ ਉਸ ਦੇ ਉੱਤੇ ਅੱਜ ਹੀ ਇਨਫੈਕਟ ਕਹਿੰਦੇ ਅੱਜ ਉਹਨਾਂ ਨੇ ਇਸ ਬਿੱਲ ਦੇ ਉੱਤੇ ਹਸਤਾਖਰ ਦਸਤਖਤ ਕਰ ਦਿੱਤੇ ਆ, ਜਿਸ ਦੇ ਵਿੱਚ ਕਹਿੰਦੇ ਵੀ ਕਾਂਗਰਸ ਦੇ ਜਿਹੜੇ ਕੁਛ ਚੁਣਿੰਦਾ ਮੈਂਬਰਸ ਆ ਉਹਨਾਂ ਨੂੰ ਇੱਕ ਇਹ ਸਹੂਲਤ ਮਿਲੀ ਆ ਵੀ ਉਹ ਜਿਹੜੇ ਸਟੇਟ ਦੇ ਟੈਕਸ ਰਿਟਰਨਸ ਹੈਗੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਉਹਨਾਂ ਨੂੰ ਉਹ ਐਕਸੈਸ ਕਰ ਸਕਦੇ ਆ। ਇਸ ਦੇ ਵਿੱਚ ਕਹਿੰਦੇ ਵੀ ਇਹ ਬਿੱਲ ਪਾਸ ਹੋਣ ਤੋਂ ਬਾਅਦ ਦੇ ਵਿੱਚ ਤਾਂ ਇਹੀ ਲੱਗ ਰਿਹਾ ਆ ਵੀ ਇਹ ਇਸ ਦੇ ਉੱਤੇ ਈਜ਼ੀਲੀ ਜਿਹੜੇ ਉਹ ਸਾਈਨ ਆ ਇਹਨਾਂ ਨੇ ਉਹ ਕਰ ਹੀ ਦੇਣੇ ਆ। ਕਾਂਗਰੈਸ਼ਨਲ ਟੈਕਸ ਰਿਲੇਟਡ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਆ, ਜਾਂ ਕਹਿ ਲਓ ਵੀ ਕਈ ਜਿਹੜੀਆਂ ਕਾਂਗਰਸ ਦੇ ਵਿੱਚ ਬਣੀਆਂ ਹੁੰਦੀਆਂ ਕਮੇਟੀਜ਼ ਆ ਜਿਨ੍ਹਾਂ ਦਾ ਇਹ ਨਿਗਰਾਨੀ ਕਰਦੀਆਂ ਨੇ ਜਾਂ ਉਹ ਦੇਖ ਰੇਖ ਕਰਦੀਆਂ ਨੇ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਆਲਰੇਡੀ ਬਹੁਤ ਵੱਡਾ ਇੱਕ ਮੁੱਦਾ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਟੈਕਸ ਰਿਟਰਨਸ ਦਾ ਜਿਹੜਾ ਉਹ ਬਣਿਆ ਪਿਆ ਆ। ਸੋ ਇਸ ਟੈਕਸ ਬਿੱਲ ਦੇ ਤਹਿਤ ਜਿਹੜਾ ਆ ਉਸ ਨੂੰ ਹੁਣ ਇਜਾਜ਼ਤ ਜਿਹੜੀ ਆ ਕਾਂਗਰਸ ਦੇ ਉਸ ਕੁਛ ਚੁਣਿੰਦਾ ਮੈਂਬਰਸ ਨੂੰ ਜਿਹੜੀ ਮਿਲੀ ਆ, ਜਿਹੜੇ ਕਿ ਨਿਊਯਾਰਕ ਦੇ ਜਿਹੜੇ ਸਟੇਟ ਟੈਕਸ ਰਿਟਰਨਸ ਜਿਹੜੇ ਭਰੇ ਨੇ ਡੋਨਲਡ ਟਰੰਪ ਨੇ ਉਸ ਨੂੰ ਉਹ ਦੇਖ ਸਕਣਗੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਜਿਹੜਾ ਓਬਾਮਾ ਕੇਅਰ ਆ ਉਹ ਉਹਦੇ ਬਾਰੇ ਜਿਹੜੀ ਕਹਿੰਦੇ ਮੇ ਵੀ ਇਟ ਫੇਸਸ ਡੈਥ ਪੈਨਲ ਔਨ ਟਿਊਜ਼ਡੇ। ਸੋ ਮੰਗਲਵਾਰ ਨੂੰ ਓਬਾਮਾ ਕੇਅਰ ਦੇ ਬਾਬਤ ਇੱਕ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਉਹ 'ਤੇ ਹੀਅਰਿੰਗ ਹੋਣੀ ਆ। ਸਰੋਤਿਆਂ ਨੂੰ ਯਾਦ ਹੋਊਗਾ ਟੈਕਸਸ ਦੇ ਵਿੱਚ ਇੱਕ ਜਿਹੜਾ ਕੇਸ ਚੱਲ ਰਿਹਾ ਸੀ ਓਬਾਮਾ ਕੇਅਰ ਹੈਲਥ ਕੇਅਰ ਇੰਸ਼ੋਰੈਂਸ ਦਾ, ਅਫੋਰਡੇਬਲ ਕੇਅਰ ਐਕਟ ਦਾ, ਟੈਕਸਸ ਵਰਸਸ ਯੂਨਾਈਟਡ ਸਟੇਟਸ। ਉਹਦੇ ਸੰਬੰਧ ਦੇ ਵਿੱਚ ਇੱਕ ਰਿਪਬਲਿਕਨ ਜੱਜ ਨੇ ਪਿਛਲੇ ਸਾਲ ਜਿਹੜੀ ਆ ਇਹਨੂੰ ਸਟਰਾਈਕ ਡਾਊਨ ਕਰ ਦਿੱਤਾ ਸੀ। ਖਾਸ ਕਰਕੇ ਉਸ ਨੇ ਕਹਿੰਦੇ ਹੋਰ ਵੀ ਬਹੁਤ ਸਾਰੀਆਂ ਡੈਮੋਕ੍ਰੇਟਿਕ ਪਾਲਿਸੀਜ਼ ਨੂੰ ਸਟਰਾਈਕ ਡਾਊਨ ਕੀਤਾ ਸੀ, ਅਤੇ ਜਿਹਦੇ ਨਾਲ ਉਸਨੇ ਕਿਹਾ ਸੀ ਵੀ ਜਿਹੜੀ ਓਬਾਮਾ ਕੇਅਰ ਆ ਇਹ ਗੁੱਡ ਨਹੀਂ ਹੈਗੀ, ਇਹਨੂੰ ਬੰਦ ਕਰਨਾ ਚਾਹੀਦਾ ਹੈਗਾ, ਅਤੇ ਜਿਸ ਨਾਲ 19.9 ਮਿਲੀਅਨ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਜਿਹੜਾ ਅਸਰ ਪੈ ਸਕਦਾ ਹੈਗਾ ਆ। ਹੁਣ ਉਹਦੇ ਬਾਰੇ ਫਿਰ ਇਸ ਮੰਗਲਵਾਰ ਨੂੰ ਜਿਹੜੀ ਹੀਅਰਿੰਗ ਹੋਣੀ ਹੈਗੀ ਆ, ਉਸ ਤੋਂ ਬਾਅਦ ਫਿਰ ਦੇਖੋ ਵੀ ਜਿਹੜਾ ਕੇਸ ਆ ਸੁਪਰੀਮ ਕੋਰਟ ਤੱਕ ਜਾਂਦਾ ਜਾਂ ਕਿੱਥੇ ਜਾਂਦਾ ਆ, ਕਿਉਂਕਿ ਹੁਣ ਇਹ ਜਿਹੜਾ ਆ ਕੇਸ ਇਹ 5th ਕੋਰਟ ਜਿਹੜੀ ਹੈਗੀ ਆ US ਕੋਰਟ ਆਫ ਅਪੀਲਸ, ਉੱਥੇ ਜਿਹੜੇ 3 ਜੱਜਾਂ ਵੱਲੋਂ ਜਿਹੜਾ ਇਹ ਸੁਣਿਆ ਜਾਣਾ ਆ। ਜੀ ਬਿਲਕੁਲ, ਇਹ ਵੀ ਬੜੇ ਚਿਰ ਦੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਛਾ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਓਬਾਮਾ ਕੇਅਰ ਆ ਉਸ ਨੂੰ ਜਿਹੜਾ ਆ ਉਹ ਰਿਪੀਲ ਜਿਹੜਾ ਕਰਕੇ ਅਤੇ ਰਿਪਲੇਸ ਕੀਤਾ ਜਾਵੇ। ਪਰ ਦੋਨਾਂ ਸਦਨਾਂ 'ਚ ਬਹੁਮਤ ਹੋਣ ਦੇ ਬਾਵਜੂਦ ਇੱਕ ਸਮੇਂ ਦੇ ਉੱਤੇ 2 ਸਾਲ ਤੱਕ ਜਿਹੜੀ ਇਹਨਾਂ ਦੇ ਕੋਲ ਰਹੀ ਆ, ਉਸ ਦੇ ਬਾਵਜੂਦ ਵੀ ਜਿਹੜੇ ਆ ਉਹ ਫੇਲ ਹੁੰਦੇ ਰਹੇ ਨੇ। ਆਈ ਥਿੰਕ 16 ਵਾਰੀ ਜਿਹੜੀ ਉਹਨਾਂ ਨੇ ਵੱਖ-ਵੱਖ ਬਿੱਲ ਲਿਆ ਕੇ ਟਰਾਈ ਕੀਤੀ ਸੀ ਇਸ ਨੂੰ ਰਿਪੀਲ ਅਤੇ ਰਿਪਲੇਸ ਕਰਨ ਦੀ, ਪਰ ਕਰ ਨਹੀਂ ਸਕੇ ਸੀ। ਹੁਣ ਉਹਨਾਂ ਦਾ ਅਦਾਲਤ ਦੇ ਵੱਲ ਨੂੰ ਇੱਕ ਹਿਸਾਬ ਦੇ ਨਾਲ ਆਸਰਾ ਜਿਹੜਾ ਇਹਨਾਂ ਦਾ ਬਣਿਆ ਪਿਆ ਆ ਵੀ ਸ਼ਾਇਦ ਇੱਧਰੋਂ ਕੋਈ ਨਾ ਕੋਈ ਉਹਨਾਂ ਨੂੰ ਕੋਈ ਠੰਡੀ ਹਵਾ ਜਿਹੜੀ ਉਹ ਆ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ ਹਾਂ, ਇਹ ਕਿਤੇ ਨਾ ਕਿਤੇ ਅਚੰਭੇ ਵਾਲੀ ਆ। ਨਹੀਂ ਤਾਂ ਲੋਕ ਇਹ ਸੁਣਨ ਦੇ ਵਿੱਚ ਆਉਂਦਾ ਸੀ ਵੀ ਨਾਰਥ ਕੋਰੀਆ ਤੋਂ ਡਿਫੈਕਟ ਹੋ ਕੇ ਕੋਈ ਸਾਊਥ ਕੋਰੀਆ 'ਚ ਭੱਜ ਗਿਆ, ਕੋਈ ਕਿਸੇ ਪਾਸੇ ਨੂੰ ਜਿਹੜਾ ਉਹ ਭੱਜ ਗਿਆ। ਪਰ ਕਹਿੰਦੇ ਇੱਕ ਚੋਈ ਇਨ ਗੁਕ ਨਾਂ ਦਾ ਬੰਦਾ ਜਿਸ ਦੀ ਉਮਰ 70 ਸਾਲ ਤੋਂ ਵੱਧ ਜਿਹੜੀ ਦੱਸੀ ਜਾਂਦੀ ਆ, ਉਹ ਕਹਿੰਦੇ ਆ ਨਾਰਥ ਕੋਰੀਆ ਨੂੰ ਡਿਫੈਕਟ ਕਰ ਗਿਆ, ਯਾਨੀ ਕਿ ਪੁੱਠਾ ਜਿਹੜਾ ਆ ਇਹ ਕਿਤੇ ਗੰਗਾ ਜਿਹੜੀ ਉਹ ਵਗੀ ਆ ਵੀ ਸਾਊਥ ਕੋਰੀਆ ਦੇ ਵਿੱਚ ਕਹਿੰਦੇ ਹਾਈ ਪ੍ਰੋਫਾਈਲ ਪ੍ਰੋਮੀਨੈਂਟ ਇਹਨਾਂ ਦਾ ਪਰਿਵਾਰ ਹੈਗਾ ਆ ਡਿਫੈਕਟਰਸ ਦਾ, ਜਿਹੜੇ ਕਿ ਨਾਰਥ ਕੋਰੀਆ ਤੋਂ ਆਏ ਸੀਗੇ, ਚੋਏ ਪਰਿਵਾਰ ਜਿਹੜਾ ਸੀਗਾ, ਅਤੇ ਇਹ ਹੁਣ ਵਾਪਸ ਨਾਰਥ ਕੋਰੀਆ ਦੇ ਵਿੱਚ ਭੱਜ ਗਿਆ, ਕਿਉਂਕਿ ਨਾਰਥ ਅਤੇ ਸਾਊਥ ਕੋਰੀਆ ਅਜੇ ਵੀ ਵਾਰ ਦੇ ਉੱਤੇ ਹੀ ਨੇ। ਇਹ ਵੈਸੇ ਹੀ ਉੱਦਾਂ ਜਿਹੜੀ ਉਹ ਕਹਿ ਲਓ ਵੀ ਸ਼ਾਂਤੀ ਜਿਹੜੀ ਬਣੀ ਹੋਈ ਹੈ, ਇੰਟਰਨੈਸ਼ਨਲ ਪ੍ਰੈਸ਼ਰ ਉਸ ਦੇ ਹਿਸਾਬ ਦੇ ਨਾਲ, ਪਰ ਅਜੇ ਵੀ ਵਾਰ ਦੇ ਉੱਤੇ ਨੇ। ਅਤੇ ਜੇ ਕਿਸੇ ਨੇ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਜਾਣਾ ਆ ਤਾਂ ਉਹਨੂੰ ਮੁਲਕ ਦੀ ਇਜਾਜ਼ਤ ਲੈਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉੱਥੇ ਜਾਇਆ ਜਾ ਸਕਦਾ ਆ। ਨਾਰਥ ਕੋਰੀਆ ਦੇ ਸਟੇਟ ਮੀਡੀਆ ਨੇ ਇਸ ਬੰਦੇ ਦੇ ਜਿਹੜੇ ਡਿਫੈਕਟ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਦੱਸਿਆ ਵੀ ਇਹ ਰੀਯੂਨੀਫਿਕੇਸ਼ਨ ਇਸ਼ੂਜ਼ ਦੇ ਉੱਤੇ ਕੰਮ ਕਰੇਗਾ। ਪਰ ਸਾਊਥ ਕੋਰੀਆ ਦੀ ਜਿਹੜੀ ਯੂਨੀਫਿਕੇਸ਼ਨ ਮਿਨਿਸਟਰੀ ਆ, ਜਿਹੜੀ ਕਿ ਇੱਕ ਇਹ ਦੋਨਾਂ ਮੁਲਕਾਂ ਦੇ ਕਹਿ ਲਓ ਵੀ ਸੰਬੰਧਾਂ ਨੂੰ ਗੂੜੇ ਕਰਨ ਵਾਲੀ ਜਾਂ ਉਹਨਾਂ ਨੂੰ ਦੁਬਾਰਾ ਜੋੜਨ ਵਾਲੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਮਿਸਟਰ ਚੋਏ ਆ ਉਸ ਨੇ ਇਸ ਤਰੀਕੇ ਦੀ ਕੋਈ ਵੀ ਰਿਕੁਐਸਟ ਆ ਉਹ ਨਹੀਂ ਕੀਤੀ ਸੀ, ਬੇਨਤੀ ਅਰਜੀ ਕੋਈ ਨਹੀਂ ਕੀਤੀ ਸੀ, ਅਤੇ ਪਰਮਿਸ਼ਨ ਜਿਹੜੀ ਆ ਉਹ ਨਹੀਂ ਸੀ ਲਈ। ਸੋ ਇਹ ਹੁਣ ਕਾਫੀ ਹਰਜੋਤ ਸਿੰਘ ਦੀ ਅਚੰਭੇ ਵਾਲੀ ਗੱਲ ਜਿਹੜੀ ਆ ਉੱਧਰੋਂ ਸੁਣਨ ਨੂੰ ਮਿਲੀ ਆ। ਬੀਤੇ ਦਿਨਾਂ ਦੇ ਵਿੱਚ ਨਾਰਥ ਕੋਰੀਆ ਨੇ ਇੱਕ ਆਸਟ੍ਰੇਲੀਅਨ ਸਟੂਡੈਂਟ ਨੂੰ ਜਸੂਸੀ ਕਰਨ ਦੇ ਕੇਸ ਦੇ ਵਿੱਚ ਫੜਿਆ ਸੀਗਾ, ਪਰ ਉਸ ਨੂੰ ਜਿਹੜਾ ਆ ਪ੍ਰੈਸ਼ਰ ਪਾ ਕੇ ਜਿਹੜਾ ਕਹਿੰਦੇ ਛਡਾ ਲਿਆ ਸੀਗਾ, ਅਤੇ ਉਹ ਵਾਪਸ ਜਿਹੜਾ ਉਹ ਚਲਾ ਗਿਆ ਆ। 73 ਸਾਲ ਦਾ ਜਿਹੜਾ ਹੈ ਮਿਸਟਰ ਚੋਏ ਸਾਊਥ ਕੋਰੀਅਨ ਸਿਟੀਜ਼ਨ ਆ,
ਤੇ ਇਹ ਕਹਿੰਦੇ ਘੱਟ ਹੀ ਵੈਸੇ ਆਪਣੇ ਪਰਸਨਲ ਤੇ ਪੋਲੀਟੀਕਲ ਵਿਊਜ਼ ਦੇ ਕਰਕੇ ਜਾਣਿਆ ਜਾਂਦਾ ਸੀਗਾ, ਪਰ ਅਚਨਚੇਤੇ ਜਿਹੜਾ ਹੈ ਉਹ ਉਧਰ ਚਲਾ ਗਿਆ ਆ। ਇਸ ਦਾ ਪਰਿਵਾਰ ਕਹਿੰਦੇ ਹਾਈ ਪ੍ਰੋਫਾਈਲ ਡਿਫੈਕਟਰ ਸੀ, ਜਿੱਦਾਂ ਦੱਸਿਆ ਕੋਰੀਅਨ ਵਾਰ ਦੀ ਐਂਡ ਤੋਂ ਬਾਅਦ ਦੇ ਵਿੱਚ ਉਹ ਨਾਰਥ ਕੋਰੀਆ ਤੋਂ ਭੱਜ ਕੇ ਆਏ ਸੀ, ਤੇ ਆਈ ਥਿੰਕ ਇੱਕ ਟਾਈਮ ਦੇ ਉੱਤੇ ਇਸ ਦਾ ਜਿਹੜਾ ਪਿਓ ਆ ਉਹ ਫਾਈਨੈਂਸ ਮਿਨਿਸਟਰ ਵੀ ਜਿਹੜਾ ਉਹ ਰਹਿ ਚੁੱਕਾ ਸੀ ਸਾਊਥ ਕੋਰੀਆ ਦਾ। ਸੋ ਇਹ ਹੁਣ ਕਿਹੜੀ ਮਨਸ਼ਾ ਦੇ ਨਾਲ ਉਧਰ ਨੂੰ ਗਿਆ ਆ, ਕੀ ਇਸ ਦੇ ਪਿੱਛੇ ਕੀ ਹੈਗਾ ਆ, ਇਹ ਕਾਫੀ ਇੱਕ ਜਿਹੜੀ ਆ ਵਿਚਾਰਨਯੋਗ ਗੱਲ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ ਜਿਹੜੀ ਫਿਲੀਪਾਈਨਸ ਤੋਂ ਆ ਰਹੀ ਆ। ਫਿਲੀਪਾਈਨਸ ਦਾ ਆ ਜਿਹੜਾ ਪ੍ਰੈਜ਼ੀਡੈਂਟ ਹੈਗਾ ਰੋਦਰੀਗੋ ਡਿਊਟਰੇ, ਉਸ ਨੇ ਇੱਕ ਜਿਹੜੀ ਲੜਾਈ ਆ ਆਪਣੀ ਡਰੱਗਸ ਦੇ ਉੱਤੇ ਸ਼ੁਰੂ ਕੀਤੀ ਹੋਈ ਆ। ਉਸ ਲੜਾਈ ਨੂੰ ਲੈ ਕੇ ਉਸ ਨੇ ਹਜ਼ਾਰਾਂ ਦੇ ਹਿਸਾਬ ਲੋਕ ਜਿਹੜੇ ਆ ਉਹ ਮਾਰ ਦਿੱਤੇ ਹੈਗੇ ਆ। ਹੁਣ ਜਿਹੜੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕੌਂਸਲ ਆ, ਉਹਨਾਂ ਨੇ ਅਰਜ਼ ਕੀਤਾ, ਉਹਨਾਂ ਨੇ ਬੇਨਤੀ ਕੀਤੀ ਆ ਵੀ ਜਿਹੜੀ ਲੰਡਨ ਬੇਸਡ ਐਮਨਿਸਟੀ ਇੰਟਰਨੈਸ਼ਨਲ ਆ ਉਸ ਨੂੰ ਇਹਨਾਂ ਸਾਰੀਆਂ ਜਿਹੜੇ ਕਤਲ ਹੋਏ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਹੁਣ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਆ ਵੀ ਉਹ ਆਪਣੇ ਓਪੋਨੈਂਟਸ ਜਿਹੜੇ ਉਹਦੇ ਵਿਰੋਧੀ ਹੈਗੇ ਆ ਉਹਨਾਂ ਨੂੰ ਹੀ ਮਾਰ ਰਿਹਾ। ਕਿਸੇ ਨੂੰ ਵੈਸੇ ਹੀ ਕਹਿ ਦੇਣਾ ਵੀ ਜੀ ਇਹ ਡਰੱਗ ਦੇ ਵਿੱਚ ਇਨਵੋਲਵ ਆ ਤੇ ਉਸ ਨੂੰ ਜਿਹੜਾ ਹੈਂਗ ਕਰ ਦਿਓ ਜਾਂ ਉਹਨੂੰ ਮਾਰ ਦਿਓ। ਸੋ ਇਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਤਲ ਆ ਉਹ ਫਿਲੀਪਾਈਨਸ ਦੇ ਵਿੱਚ ਹੋ ਰਹੇ ਆ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਇਹ ਪ੍ਰੈਜ਼ੀਡੈਂਟ ਆ ਇਹ ਬੜਾ ਹੋਰੇ ਕਾਇੰਡ ਦਾ ਹੈਗਾ ਆ। ਇਹਦਾ ਪੰਗਾ ਇੱਕ ਵਾਰੀ ਸਾਡੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਬਰਾਕ ਓਬਾਮਾ ਨਾਲ ਵੀ ਪਿਆ ਸੀ, ਬਹੁਤ ਗਲਤ ਭਾਸ਼ਾ ਵਰਤੀ ਸੀ ਤੇ ਉਹਨਾਂ ਦੀ ਮੀਟਿੰਗ ਹੋਣੀ ਸੀ, ਉਹ ਫਿਰ ਰਸਤੇ 'ਚੋਂ ਹੀ ਜਿਹੜੇ ਵਾਪਸ ਚਲੇ ਆਏ ਸੀ। ਪਰ ਇਸ ਨੇ ਜਿਹੜਾ ਆ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਪੂਰੇ ਡਿਕਟੇਟਰਸ਼ਿਪ ਵਾਲਾ ਕੰਮ ਉੱਥੇ ਸਾਂਭਿਆ ਹੋਇਆ ਹੈ। ਜੀ ਜੀ ਬਿਲਕੁਲ, ਇਸ ਦੇ ਨਾਂ ਦੇ ਉੱਤੇ ਕਹਿੰਦੇ ਕਾਫੀ ਪ੍ਰੋਸੀਕਿਊਸ਼ਨਸ ਜਿਹੜੀਆਂ ਹੋ ਰਹੀਆਂ ਆ। ਉਹੀ ਮਸਲਾ ਜਿਹੜਾ ਪੰਜਾਬ ਦੇ ਵਿੱਚ ਆ ਵੀ ਜਿਹੜਾ ਡਰੱਗ ਯੂਜ਼ਰ ਆ ਉਸ ਨੂੰ ਫੜ ਕੇ ਉਹ ਉੱਥੇ ਮਾਰੀ ਜਾ ਰਹੇ ਆ ਜਾਂ ਅੰਦਰ ਕਰੀ ਜਾ ਰਹੇ ਆ, ਤੇ ਜਿਹੜਾ ਅਸਲ ਦੇ ਵਿੱਚ ਜਿਹੜੇ ਤਸਕਰ ਨੇ ਉਹ ਉੱਦਾਂ ਦੇ ਉੱਦਾਂ ਹੀ ਜਿਹੜੀਆਂ ਉਹ ਉੱਥੇ ਤੁਰੇ ਫਿਰਦੇ ਨੇ। ਇੱਦਾਂ ਦਾ ਜਿਹੜਾ ਉਹ ਕਈ ਕੁਛ ਉੱਥੇ ਦੇਖਣ ਨੂੰ ਮਿਲ ਰਿਹਾ ਆ। ਹਰਜੋਤ ਸਿੰਘ ਜੀ, ਇਹ ਅਗਲੀ ਖਬਰ ਜਿਹੜੀ ਬੜੀ ਅਹਿਮ ਆ, ਹੋਲੋਕਾਸਟ ਜਿਹੜਾ ਹੋਇਆ ਸੀਗਾ, ਇਹ ਸਾਰੇ ਜਾਣੇ ਜਾਣਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਊਜ਼ ਦੇ ਨਾਲ ਉਦੋਂ ਅਤਿਆਚਾਰ ਅਨਿਆਏ ਜਿਹੜਾ ਉਹਨਾਂ ਦੇ ਉੱਤੇ ਹੋਇਆ। ਤੇ ਇਹ ਜਿਹੜਾ ਹਿਟਲਰ ਵਾਲਾ ਜਿਹੜਾ ਬਾਅਦ ਦੇ ਵਿੱਚ ਜਿਹੜਾ ਯੁੱਧ ਵੀ ਜਿਹੜਾ ਉਹ ਲੱਗਾ ਸੀਗਾ ਉਸ ਨੂੰ ਹਰਾਇਆ ਵੀ ਸੀਗਾ, ਬਹੁਤ ਕੁਝ ਜਿਹੜਾ ਹੋਇਆ ਸੀ। ਫਲੋਰੀਡਾ ਦਾ ਇੱਕ ਜਿਹੜਾ ਸ਼ਾਇਰ ਹੈਗਾ ਆ ਬੋਕਾ ਰੈਂਟਨ ਕਰਕੇ, ਉੱਥੇ ਦਾ ਜਿਹੜਾ ਇੱਕ ਪ੍ਰਿੰਸੀਪਲ ਹੈਗਾ ਆ ਸਪੈਨਿਸ਼ ਰਿਵਰ ਹਾਈ ਸਕੂਲ ਦਾ, ਉਸ ਨੇ ਇਸ ਹੋਲੋਕਾਸਟ ਨੂੰ ਫੈਕਚੁਅਲ ਤੇ ਹਿਸਟੋਰੀਕਲ ਇਵੈਂਟ ਕਹਿਣ ਤੋਂ ਰਿਫਿਊਜ਼ ਕਰ ਦਿੱਤਾ ਆ। ਇਹ ਦੇਖੋ ਆਪਣੇ ਨਾਲ ਵੀ ਸਿੱਖਾਂ ਦੇ ਨਾਲ ਵੀ ਇਹੀ ਕੁਛ ਜਿਹੜਾ ਹੋ ਰਿਹਾ, ਜਿਹੜੇ ਆਪਾਂ ਦੇਖ ਰਹੇ ਹਾਂ ਵੀ ਜਦੋਂ 84 ਦੀ ਕੋਈ ਗੱਲ ਕਰਦਾ, ਘੱਲੂ ਘਾਰੇ ਦੀ ਕੋਈ ਗੱਲ ਕਰਦਾ ਆ ਤਾਂ ਉਹ ਕਹਿੰਦੇ ਆ ਵੀ ਇਹ ਤਾਂ ਹੋਇਆ ਨਹੀਂ ਸੀ, ਇਹ ਤਾਂ ਜੋ ਹੋਇਆ ਠੀਕ ਹੀ ਸੀਗਾ, ਵੀ ਇਹਦੇ ਵਿੱਚ ਬੜਾ ਕੁਛ ਜਿਹੜਾ ਇੱਦਾਂ ਝੂਠ ਹੈ, ਇਹ ਹੈ ਉਹ ਹੈ। ਕਹਿੰਦੇ ਬਾਰ-ਬਾਰ ਇਸ ਪ੍ਰਿੰਸੀਪਲ ਨੂੰ ਈਮੇਲਸ ਜਿਹੜੀਆਂ ਆ ਉਹ ਘੱਲੀਆਂ ਗਈਆਂ ਉੱਥੋਂ ਦੇ ਪੇਰੈਂਟਸ ਆ ਉਹਨਾਂ ਦੇ ਦੁਆਰਾ ਵੀ ਇਸ ਦੇ ਬਾਰੇ ਤੋਂ ਕੋਈ ਟਿੱਪਣੀ ਦੇ, ਤੇ ਕਹਿੰਦਾ ਉਸ ਨੇ ਆਪਣੇ ਜਿਹੜੇ ਇੱਕ ਈਮੇਲ ਦੇ ਵਿੱਚ ਜਿਹੜੀ ਇੱਕ ਸਟੂਡੈਂਟ ਦੀ ਮਾਂ ਆ ਉਸ ਨੂੰ ਇਹ ਕਿਹਾ ਵੀ ਮੈਂ ਹੋਲੋਕਾਸਟ ਦੇ ਬਾਰੇ ਇਹ ਨਹੀਂ ਕਹਿ ਸਕਦਾ ਵੀ ਇਹ ਫੈਕਚੁਅਲ ਆ, ਵੀ ਇਹ ਸੱਚ ਆ, ਤੱਥਾਂ ਦੇ ਆਧਾਰਿਤ ਆ ਤੇ ਇੱਕ ਹਿਸਟੋਰੀਕਲ ਇਤਿਹਾਸਿਕ ਇਵੈਂਟ ਆ, ਬਿਕੋਜ਼ ਮੈਂ ਇਸ ਪੋਜੀਸ਼ਨ ਦੇ ਵਿੱਚ ਨਹੀਂ ਆ, ਮੈਂ ਸਕੂਲ ਡਿਸਟ੍ਰਿਕਟ ਇੰਪਲੋਈ ਹੁੰਦੇ ਹੋਏ ਇਹ ਜਿਹੜੀ ਚੀਜ਼ ਆ ਉਹ ਨਹੀਂ ਕਹਿ ਸਕਦਾ। ਮੈਨੂੰ ਲੱਗਦਾ ਤਾਂ ਇੱਦਾਂ ਹੈ ਹਰਜੋਤ ਸਿੰਘ ਜੀ ਵੀ ਆਈ ਥਿੰਕ ਅਮਰੀਕਾ ਦੀ ਹਿਸਟਰੀ ਦੇ ਵਿੱਚ ਇਹ ਜਿਹੜਾ ਤੱਥ ਆ ਉਹ ਪੜ੍ਹਾਇਆ ਜਾਂਦਾ ਹੈ ਵੀ ਇਹ ਚੀਜ਼ ਜਿਹੜੀ ਆ ਉਹ ਜਿਊਜ਼ ਦੇ ਨਾਲ, ਯਹੂਦੀਆਂ ਦੇ ਨਾਲ ਜਿਹੜੀ ਆ ਉਹ ਵਾਪਰੀ ਸੀ। ਇਹ ਕਹਿੰਦੇ ਵੀ ਉਸ ਇਲਾਕੇ ਦੇ ਵਿੱਚ ਇਹ ਹੁਣ ਕਿਹਾ ਆ ਜਿੱਥੇ 13,000 ਤੋਂ ਵੱਧ ਜਿਹੜੇ ਜਿਊਜ਼ ਆ ਉਸ ਸ਼ਹਿਰ ਦੇ ਵਿੱਚ ਰਹਿੰਦੇ ਨੇ, ਤੇ ਫਲੋਰੀਡਾ ਪਬਲਿਕ ਸਕੂਲ ਦੇ ਕਰਿਕੂਲਮ ਦੇ ਵਿੱਚ 1994 ਤੋਂ ਹਿਸਟਰੀ ਆਫ ਹੋਲੋਕਾਸਟ ਦੇ ਬਾਰੇ ਪੜ੍ਹਾਇਆ ਜਾਂਦਾ ਆ। ਫਲੋਰੀਡਾ ਲੈਜਿਸਲੇਚਰ ਨੇ ਜਿਹੜਾ ਆ ਆਪਣੇ ਸਟੇਟ ਦੇ ਜਿਹੜੇ ਵਿੱਚ ਹੋਲੋਕਾਸਟ ਐਜੂਕੇਸ਼ਨ ਬਿੱਲ ਜਿਹੜਾ ਆ ਉਸ ਟਾਈਮ ਦੇ ਉੱਤੇ ਪਾਸ ਕੀਤਾ ਸੀਗਾ। ਜਿੱਦਾਂ ਆਪਾਂ ਹੁਣ ਮਿਸ਼ੀਗਨ ਦੇ ਵਿੱਚ ਦੇਖਿਆ ਵੀ ਸਿੱਖਾਂ ਨੇ ਜ਼ੋਰ ਲਾ ਕੇ ਜਿਹੜਾ ਉੱਥੇ ਸਿੱਖ ਹਿਸਟਰੀ ਦੇ ਬਾਰੇ ਜਿਹੜਾ ਅਪਰੂਵਲ ਜਿਹੜਾ ਉੱਥੇ ਲਿਆ ਆ। ਸੋ ਹੁਣ ਦੇਖੋ ਉਹਨਾਂ ਦੇ ਖਿਲਾਫ ਹੀ ਜਿਹੜੇ ਕਈ ਲੋਕ ਆ ਇੱਦਾਂ ਦੀਆਂ ਗੱਲਾਂ ਕਰ ਰਹੇ ਆ। ਸੋ ਐਜ਼ ਏ ਮਾਈਨੋਰਿਟੀ ਜਦੋਂ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਹੁੰਦਾ ਆ ਉਹਨਾਂ ਨੂੰ ਇਕੱਠੇ ਹੋਣ ਦੀ ਜਿਹੜੀ ਜ਼ਰੂਰਤ ਹੁੰਦੀ ਆ। ਉਹ ਜਿਹੜੇ ਲੋਕ ਆ ਇੱਦਾਂ ਹੀ ਤੁਹਾਨੂੰ ਟੋ ਕੇ ਬਾਰ-ਬਾਰ ਜਿਹੜਾ ਉਹ ਦੇਖਦੇ ਰਹਿੰਦੇ ਨੇ ਵੀ ਕਿੱਥੇ ਕਾ ਸੁੱਤੇ ਆ ਜਾਗਦੇ ਆ। ਸੋ ਜਿਊਜ਼ ਇਸ ਚੀਜ਼ ਦੇ ਵਿੱਚ ਸਭ ਤੋਂ ਅੱਗੇ ਜਿਹੜੇ ਮੰਨੇ ਜਾਂਦੇ ਨੇ
ਉਹ ਬਹੁਤ ਹੀ ਅਗਾਂਹ ਵਧੂ ਨੇ ਇਸ ਚੀਜ਼ ਦੇ ਵਿੱਚ, ਤੇ ਉਹ ਹਮੇਸ਼ਾ ਜਿਹੜਾ ਆ ਅਜਿਹੀਆਂ ਛੋਟੀ ਤੋਂ ਵੱਡੀ ਚੀਜ਼ ਦੇ ਉੱਤੇ ਨਜ਼ਰ ਰੱਖਦੇ ਨੇ। ਹੁਣ ਦੇਖੋ ਇੱਥੋਂ ਦੀਆਂ 2 ਮੁਸਲਿਮ ਨਵੀਆਂ ਕਾਂਗਰਸ ਵੂਮਨ ਬਣੀਆਂ ਆ, ਉਹਨਾਂ ਦੇ ਦੁਆਲੇ ਜਿਹੜੇ ਉਹ ਹੋਏ ਰਹਿੰਦੇ ਨੇ ਵੀ ਕਿਉਂਕਿ ਕਿਤੇ ਨਾ ਕਿਤੇ ਦੇਖੋ ਮੁਸਲਿਮ ਭਾਈਚਾਰੇ ਨਾਲ ਉਹਨਾਂ ਦਾ ਥੋੜ੍ਹਾ ਜਿਹਾ ਨੇੜਤਾ ਤਾਂ ਚਲੋ ਹੋਵੇਗੀ, ਤੇ ਜਿਊਜ਼ ਨੂੰ ਲੈ ਕੇ ਜਾਂ ਇਜ਼ਰਾਈਲ ਨੂੰ ਲੈ ਕੇ ਕੋਈ ਨਾ ਕੋਈ ਉਹਨਾਂ ਦਾ ਕੋਈ ਬਿਆਨ ਜਿਹੜਾ ਇੱਦਾਂ ਦਾ ਆ ਜਾਂਦਾ ਆ ਤਾਂ ਉਹਨਾਂ ਦੇ ਦੁਆਲੇ ਜਿਹੜਾ ਉਹ ਕਾਫੀ ਹੋ ਜਾਂਦੇ ਆ। ਇੱਥੋਂ ਤੱਕ ਕਿ ਵੀ ਜਿਹੜੇ ਬਾਕੀ ਕਾਂਗਰਸ ਵੂਮਨ ਆ ਉਹਨਾਂ ਨੂੰ ਵੀ ਇਹਨਾਂ ਦੇ ਬਰਖਲਾਫ ਬੋਲਣ ਦੇ ਲਈ ਕਈ ਵਾਰੀ ਮਜਬੂਰ ਹੋਣਾ ਪੈਂਦਾ ਆ। ਸੋ ਇੰਨੀ ਕੁ ਪਾਵਰ ਉਹਨਾਂ ਨੇ ਆਪਣੇ ਕੋਲ ਜਿਹੜੀ ਉਹ ਬਣਾ ਕੇ ਰੱਖੀ ਹੋਈ ਆ ਜੀ। ਸੋ ਇਹ ਨਾ ਜਿਹੜੀ ਮਾਈਨੋਰਟੀ ਦਾ ਖਾਸ ਕਰਕੇ ਜਿਨ੍ਹਾਂ ਨਾਲ ਧੱਕਾ ਹੋਇਆ ਆ ਉਹਨਾਂ ਨੂੰ ਜਿਹੜਾ ਆ ਉਹ ਵੇਖਣ ਦੀ ਜ਼ਰੂਰਤ ਹੈਗੀ ਆ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੈਗਾ ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਨੂੰ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ,